ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਅਪ੍ਰੈਲ ਦੀ 30 ਤਾਰੀਖ ਤੇ ਵਿਸਾਖ ਦੀ 18 ਤਾਰੀਖ ਹੈ ਤੇ ਤੁਹਾਡੇ ਨਾਲ ਕੋਈ 3-4 ਗੱਲਾਂ ਸਾਂਝੀਆਂ ਕਰਨੀਆਂ ਨੇ, ਪਰ ਉਹ ਮੈਂ ਛੇਤੀ ਕਰਾਂਗਾ ਕਿਉਂਕਿ ਬਹੁਤੀ ਗੱਲ ਅੱਜ ਵੀ ਕੱਲ੍ਹ ਵਾਲੇ ਵੀਲਾਗ ਤੇ ਕਰਨੀ ਪੈਣੀ ਹੈ। ਕੱਲ੍ਹ ਵਾਲੇ ਵੀਲਾਗ ਨੇ ਅੱਗ ਲਾ ਕੇ ਰੱਖ ਛੜੀ ਹੈ। ਇੰਨੇ ਟੈਲੀਫੋਨ ਆਏ ਨੇ, ਇੰਨੀਆਂ ਚਿੱਠੀਆਂ ਪੱਤਰ ਆਏ ਨੇ, ਇੰਨੀਆਂ ਡਿਫਰੈਂਟ ਗੱਲਾਂ ਲੋਕਾਂ ਕੀਤੀਆਂ ਨੇ ਕਿ ਮੈਨੂੰ ਲੱਗਾ ਵੀ ਉਹਦੇ 'ਤੇ ਗੱਲ ਕਰਨਾ ਬੜੀ ਜ਼ਰੂਰੀ ਹੈ। ਕੱਲ੍ਹ ਅਸਾਂ ਵੀਲੌਗ ਕੀਤਾ ਸੀ ਵੀ 1 ਕਰੋੜ ਕੁੜੀਆਂ ਸਾਡੀਆਂ ਜਿਹੜੀਆਂ ਨੇ ਪਾਕਿਸਤਾਨ ਦੀਆਂ, ਉਹ 35 ਵਰ੍ਹਿਆਂ ਤੋਂ ਬਹੁਤੀ ਉਹਨਾਂ ਦੀ ਉਮਰ ਹੋ ਗਈ ਹੈ ਅਤੇ ਉਹਨਾਂ ਦੇ ਵਿਆਹ ਨਹੀਂ ਹੋ ਸਕੇ ਅਤੇ ਘਰ ਬੈਠੀਆਂ ਨੇ, ਅਤੇ ਵਜ੍ਹਾ ਵੱਡੀ ਗੁਰਬਤ ਹੈ, ਜਹੇਜ਼ ਹੈ। ਪਰ ਜਿਹੜੇ ਮੈਨੂੰ ਚਿੱਠੀ ਪੱਤਰ ਆਏ ਨੇ, ਫੀਡਬੈਕ ਆਈ ਹੈ, ਉਹਦੇ ਵਿੱਚ ਬਹੁਤ ਸਾਰੀਆਂ ਡਿਫਰੈਂਟ ਗੱਲਾਂ ਆਈਆਂ ਨੇ ਵੀ ਗੱਲਾਂ ਸਾਰੀਆਂ ਗੁਰਬਤ ਅਤੇ ਜਹੇਜ਼ ਨਹੀਂ, ਹੋਰ ਵੀ ਬੜੇ ਸਾਰੇ ਰੌਲੇ ਨੇ, ਅਤੇ ਉਹਦੇ 'ਤੇ ਅੱਜ ਗੱਲ ਕਰਾਂਗੇ। ਪਹਿਲਾਂ ਛੇਤੀ ਤੁਹਾਨੂੰ ਜਿਹੜੀਆਂ ਅੱਜ ਦੀਆਂ 4-5 ਗੱਲਾਂ ਸਾਂਝੀਆਂ ਕਰਨੀਆਂ ਨੇ ਉਹ ਕਰ ਲਈਏ। ਪਹਿਲੀ ਗੱਲ ਤਾਂ ਇਹ ਕਿ ਜੀ ਮਰੀਮ ਨਵਾਜ਼ ਸਾਹਿਬ ਹਸਪਤਾਲ ਗਈਆਂ, ਉੱਥੇ ਉਹਨਾਂ ਨੇ ਬੱਚਿਆਂ ਦਾ ਪਤਾ ਲੈਣਾ ਸੀ। ਜ਼ਾਹਿਰ ਹੈ ਉਹਨਾਂ ਨੇ ਟਿਕਟੌਕ ਰੋਜ਼ ਬਣਾਉਣੀ ਹੁੰਦੀ। ਇਹ ਜਿਹੜਾ ਰੋਜ਼ ਕੰਮ ਕਰਨਾ ਹੁੰਦਾ ਨਾ, ਬੜਾ ਔਖਾ ਜੇ। ਮੈਂ ਮਸਲਨ ਤੁਹਾਨੂੰ ਦੱਸਣਾ ਵੀ ਇਹ ਅਸੀਂ ਵੀਲੌਗ ਰੋਜ਼ ਕਰਦੇ ਹਾਂ, ਬੜਾ ਔਖਾ ਕੰਮ ਹੈ, ਸੌਖਾ ਕੰਮ ਨਹੀਂ ਹੈ। 12 ਬੰਦਿਆਂ ਦੀ ਟੀਮ ਹੈ ਅਸੀਂ, ਅਤੇ ਕਈ ਵਾਰੀ ਹੰਬ ਜਾਈਦਾ ਸਾਰੇ, ਅਤੇ ਟਾਪਿਕ ਨਹੀਂ ਬਣਦੇ ਅਤੇ ਗੱਲ ਨਹੀਂ ਬਣਦੀ, ਅਤੇ ਜੇ ਨਾ ਕਰੀਏ ਤਾਂ ਤੁਸੀਂ ਗੁੱਸੇ ਹੁੰਦੇ ਹੋ, ਅਤੇ ਪੂਰਾ ਇਹਦੇ ਵਿੱਚ ਰਗੜਾ ਖਾ ਕੇ ਅਤੇ ਫਿਰ ਰੋਜ਼ ਦੀ ਵੀਡੀਓ ਬਣਦੀ ਹੈ। ਅਤੇ ਸੋਚੋ ਬਾਜੀ ਮਰੀਮ ਤਾਂ ਥੋੜ੍ਹੀ ਜਿਹੀ ਨਲਾਇਕ ਹੈ, ਚਲੋ ਮੈਂ ਵੀ ਨਲਾਇਕ ਹੋਵਾਂਗਾ, ਪਰ ਬਾਜੀ ਮੇਰੀ ਤਾਂ ਮੇਰੇ ਤੋਂ ਵੀ ਨਲਾਇਕ ਹੈ। ਅਤੇ ਬਾਜੀ ਵਾਸਤੇ ਰੋਜ਼ ਟਿਕਟੌਕ ਬਣਾਉਣਾ ਇਹ ਵੀ ਇੱਕ ਬੜਾ ਕੰਮ ਹੈ। ਅਤੇ ਬਾਜੀ ਨੇ ਫਿਰ ਰੋਜ਼ ਥਾਂ ਜਾਣਾ ਹੁੰਦਾ, ਕੋਈ ਨਾ ਕੋਈ ਨਵਾਂ ਥਾਂ ਲੱਭਣਾ ਹੁੰਦਾ। ਬਾਜੀ ਜਾ ਵੜੀ ਹਸਪਤਾਲ। ਜ਼ਾਹਿਰ ਹੈ ਜਦੋਂ ਬਾਜੀ ਨੇ, ਜਿਵੇਂ ਮੇਰੀ ਟੀਮ ਮੇਰੇ ਨਾਲ ਕੰਮ ਕਰਦੀ ਹੈ, ਬਣਾਉਂਦੀ ਹੈ ਖਬਰਾਂ, ਜੋੜਦੀ ਹੈ, ਅਤੇ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ। ਅਤੇ ਬਾਜੀ ਨੇ ਵੀ ਇੰਝ ਹੀ ਆਪਣੀ ਟੀਮ ਨੂੰ ਆਖਿਆ ਕਿ ਬਈ ਹੁਣ ਟਿਕਟੌਕ ਲਈ ਕੋਈ ਇੰਤਜ਼ਾਮ ਕਰੋ, ਅਤੇ ਉਹਨਾਂ ਬਾਜੀ ਵਾਸਤੇ ਇੱਕ ਸਟੇਜ ਸੈੱਟ ਕਰ ਦਿੱਤਾ ਹਸਪਤਾਲ ਦਾ। ਹਸਪਤਾਲ 'ਚ ਬਾਜੀ ਜਾਂਦੀ, ਉੱਥੇ ਇੱਕ ਬੱਚਾ ਹੈ, ਉਹਨੂੰ ਬਾਜੀ ਫੜਦੀ ਹੈ, ਨਾਲ ਲਾਉਂਦੀ ਹੈ, ਉਹਦੇ ਮੂੰਹ ਛੂਹ 'ਤੇ ਉੱਤੇ ਹੱਥ ਫੇਰਦੀ ਹੈ, ਛੋਟਾ ਜਿਹਾ ਬੱਚਾ ਹੈ। ਅਤੇ ਉਹ ਜ਼ਰਾ ਅਗਰ ਤੇ ਬੱਚਾ ਵੇਖੋ ਨਾ, ਪਹਿਲਾਂ ਵੀਡੀਓ ਵੇਖੋ, ਤਾਂ ਬੱਚਾ ਜਿਹੜਾ ਨਾ ਹਸਪਤਾਲ ਦੇ ਉੱਤੇ ਵਾਸਕਟ ਦੇ ਸਾਰੇ ਬਟਨ ਬੰਦ ਕਰਕੇ ਲੰਮਾ ਪਿਆ ਹੈ। ਇਹ ਜਿਹੜੀਆਂ ਮਾਵਾਂ ਅਤੇ ਭੈਣਾਂ ਮੇਰਾ ਵੀਲੌਗ ਸੁਣਦੀਆਂ ਨਾ, ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਬੱਚਾ ਜਦੋਂ ਬਿਮਾਰ ਹੁੰਦਾ ਨਾ, ਤਾਂ ਮਾਵਾਂ ਸਭ ਤੋਂ ਪਹਿਲਾਂ ਬੱਚੇ ਨੂੰ ਈਜ਼ੀ ਕਰਦੀਆਂ ਨੇ, ਸੌਖਾ ਕਰਦੀਆਂ ਨੇ, ਹੌਲਾ ਕਰਦੀਆਂ ਨੇ। ਹੌਲਾ ਕਰਨ ਦਾ ਮਤਲਬ ਕੀ ਹੁੰਦਾ ਵੀ ਉਹਦੇ ਬੀੜੇ ਸ਼ੀੜੇ ਖੋਲ੍ਹਦੀਆਂ ਨੇ, ਬਟਨ ਸ਼ਟਨ ਖੋਲ੍ਹਦੀਆਂ ਨੇ, ਵੀ ਕੱਪੜੇ ਤੰਗ ਦੇ ਵਿੱਚ ਉਹਦੀ ਜਾਨ ਤੰਗ ਹੋਈ ਹੈ। ਇਹ ਤੁਹਾਨੂੰ ਸਾਰਿਆਂ ਨੂੰ ਪਤਾ, ਨਿੱਕੇ ਹੁੰਦਿਆਂ ਤੁਹਾਡੇ ਨਾਲ ਵੀ ਮਾਵਾਂ ਹੀ ਕਰਦੀਆਂ ਰਹੀਆਂ ਨੇ। ਅਤੇ ਬੱਚਿਆਂ ਨੂੰ ਜਿਹੜਾ ਕੋਈ ਹਲਕੇ ਫੁਲਕੇ ਜਿਹੜੇ ਨੇ ਕੱਪੜੇ ਪਾਉਂਦੀਆਂ ਨੇ, ਜਿਸ ਵੇਲੇ ਬੱਚਾ ਸਪੈਸ਼ਲੀ ਬਿਮਾਰ ਹੋਵੇ। ਉਹ ਬੱਚਾ ਤਾਂ ਇਵੇਂ ਸੀ ਭਾਈ ਜੀ, ਜਿਵੇਂ ਨੋਟੀਫਿਕੇਸ਼ਨ ਇਸਹਾਕ-ਡਾਰ ਦਾ ਡਿਪਟੀ ਵਜ਼ੀਰ ਆਜ਼ਮ ਦਾ ਨਹੀਂ ਹੋਇਆ, ਉਸ ਬੱਚੇ ਦਾ ਹੋਇਆ। ਇੰਝ ਵਾਸਕਟ ਪਾ ਕੇ ਟੈਨਸ਼ਨ, ਅਤੇ ਭਾਂਡਾ ਕਿੱਥੋਂ ਫੁੱਟਿਆ ਸਾਰੇ ਦਾ ਸਾਰਾ, ਉਹ ਸਾਰੇ ਦਾ ਸਾਰਾ ਘੜਾ ਕਿੱਥੋਂ ਟੁੱਟਿਆ ਝੂਠ ਦਾ, ਉਹ ਟੁੱਟਿਆ ਜਿਸ ਵੇਲੇ ਬਾਜੀ ਉਹਨੂੰ ਪੁੱਛ ਪਈ ਵੀ ਪੁੱਤਰ ਤੇਰਾ ਕੀ ਹਾਲ ਹੈ, ਬੱਚਿਆ ਤੇਰਾ ਕੀ ਹਾਲ ਹੈ, ਤੈਨੂੰ ਕੀ ਹੋਇਆ, ਕੀ ਬਿਮਾਰੀ ਹੋਈ? ਉਹਨੇ ਕਿਹਾ ਮੈਨੂੰ ਕੋਈ ਬਿਮਾਰੀ ਨਹੀਂ ਹੋਈ, ਮੈਂ ਬਿਲਕੁਲ ਠੀਕ ਹੈ। ਜ਼ਾਹਿਰ ਹੈ ਬੱਚਾ ਬਿਮਾਰ ਥੋੜ੍ਹੀ ਸੀ। ਉਹਦੇ ਪੂਰੀ ਐਕਟਿੰਗ ਕਰਨ ਵਾਸਤੇ ਉਸ ਬੱਚੇ ਨੂੰ ਹਸਪਤਾਲ ਲਿਆ ਕੇ ਪਾਇਆ ਗਿਆ, ਅਤੇ ਉਹ ਸਾਰਾ ਮਾਹੌਲ ਬਣਾਇਆ ਗਿਆ। ਬਾਕੀ ਤੁਸੀਂ ਆਪ ਸਿਆਣੇ ਹੋ, ਵੀਡੀਓ ਵੇਖ ਕੇ ਤੁਸੀਂ ਆਪ ਹਿਸਾਬ ਲਾ ਲਿਆ ਹੋਣਾ। ਬਾਜੀ ਨੂੰ ਮੈਂ ਇੱਕ ਹੀ ਮਸ਼ਵਰਾ ਦਿਆਂਗਾ। ਹੁਣ ਮੈਨੂੰ ਲੱਗਦਾ ਕਿ ਬਾਜੀ ਨੇ ਕਿਸੇ ਦਿਨ, ਤੁਹਾਨੂੰ ਮੇਰੀ ਗੱਲ ਮਜ਼ਾਕ ਲੱਗੇਗੀ ਲੇਕਿਨ ਆ ਜਾਣੀ ਜੇ ਵੀਡੀਓ, ਬਾਜੀ ਨੇ ਕਿਸੇ ਦਿਨ ਕਬਰਸਤਾਨ ਵੀ ਜਾਣਾ ਕਬਰਾਂ ਦਾ ਹਾਲ ਵੇਖਣ ਲਈ। ਉੱਥੋਂ ਦੀ ਬਾਜੀ ਨੇ ਬਣਾਉਣੀ ਹੈ ਵੀਡੀਓ ਹਰ ਥਾਂ ਦੀ। ਬਾਜੀ ਨੂੰ ਮੈਂ ਇਹੀ ਆਖਾਂਗਾ ਵੀ ਜੀਣ ਮਰਨਾ, ਹਸਪਤਾਲ, ਇਹਨਾਂ ਗੱਲਾਂ ਨੂੰ ਛੱਡ ਦੇ ਮੇਰੀ ਭੈਣ। ਬਾਕੀ ਕੰਮ ਕਰੀ ਜਾ, ਇੰਨਾ ਕੁਛ ਹੈ ਤੇਰੇ ਕੋਲ, ਪੁਲਿਸ ਥਾਣਿਆਂ ਜਾ, ਬਾਕੀ ਕੰਮ ਕਰ, ਪਰ ਇਹਨਾਂ ਕੰਮਾਂ ਨੂੰ ਛੱਡ ਦੇ ਮੇਰੀ ਭੈਣ। ਅੱਛਾ ਜੀ, ਦੂਜੀ ਖਬਰ ਵੀ ਬਾਜੀ ਮਰੀਮ ਤੇ ਹੀ, ਇਹ ਮੇਰੀ ਟੀਮ ਨੇ ਰੱਖੀ ਹੈ, ਮੇਰਾ ਕਸੂਰ ਨਹੀਂ ਜੇ। ਇਹ ਸਾਡੇ ਇੱਕ ਵਿਰਕ ਸਾਹਿਬ ਨੇ, ਉਹਨਾਂ ਨੂੰ ਬੜਾ ਸ਼ੌਕ ਹੁੰਦਾ ਵੀ ਇਹ ਖਬਰ ਜ਼ਰੂਰ ਦਿਓ। ਉਹ ਇਹਨਾਂ ਨੇ ਆਖਿਆ ਜੀ ਕਿ ਮਰੀਮ ਨਵਾਜ਼ ਸਾਹਿਬਾ ਨੇ ਗੰਦਮ ਦਾ ਇਫਤਤਾਹ ਕੀਤਾ। ਮੇਰੀ ਭੈਣ ਐਡੀ ਕਰਮਾਂ ਵਾਲੀ, ਤੁਹਾਨੂੰ ਪਤਾ ਵੀ ਜਿੱਥੇ ਪੈਰ ਪਾ ਦਿੰਦੀ ਹੈ, ਫਿਰ ਉਸ ਤੋਂ ਬਾਅਦ ਉਸ ਥਾਂ ਦਾ ਕੀ ਹਾਲ ਹੁੰਦਾ ਉਹ ਤੁਹਾਨੂੰ ਪਤਾ ਹੀ ਹੈ। ਨੂਨ ਲੀਗ ਦਾ ਵੇਖ ਲਓ, ਅਤੇ ਜਾਂ ਭਾਅ ਸਫਦਰ ਦਾ ਵੇਖ ਲਓ। ਭਾਅ ਸਫਦਰ ਦਾ ਹਾਲ ਕੀ ਬਣਿਆ, ਉਹਦੀ ਕਿਸਮਤ ਦਾ ਹਾਲ ਕੀ ਵੇਖ ਲਿਆ, ਉਹ ਹੀ ਵੇਖ ਲਓ ਸਾਡੀ ਭੈਣ ਨੇ ਕੀ ਕੀਤਾ। ਕਰਮਾਂ ਵਾਲੀ ਜੋ ਹੋਈ ਭੈਣ ਸਾਡੀ। ਅਤੇ ਭੈਣ ਸਾਡੀ ਦੇ ਕੋਲੋਂ ਗੰਦਮ ਦਾ ਇਫਤਤਾਹ ਕਰਾਇਆ, ਕਣਕ ਦਾ ਵਾਢੀ ਕਰਾਈ। ਉਹ ਜਿਹੜੀ ਤੁਹਾਨੂੰ ਚੇਤੇ ਹੋਏਗਾ ਵੀ ਭੈਣ ਸਾਡੀ ਨੇ ਜਿਹੜੀ ਉਹ ਗਿੱਲੀ ਕਣਕ ਹੀ ਵੱਢ ਦਿੱਤੀ ਸੀ, ਸੁੱਕੀ ਵੀ ਨਹੀਂ ਸੀ ਅਜੇ। ਅਤੇ ਉਹ ਜਿਹੜਾ ਡਰਾਮਾ ਜਿਹਾ ਕੀਤਾ ਸੀ ਟਿਕਟੌਕ ਵਾਸਤੇ, ਉਦਣ ਤੋਂ ਪੰਜਾਬ ਦੇ ਵਿੱਚ ਮੌਸਮ ਹੀ ਸਾਫ਼ ਨਹੀਂ ਹੋਇਆ। ਔਲੇ ਪੈਣ ਡਏ ਨੇ, ਮੀਂਹ ਪੈਣ ਡਿਆ, ਕਣਕ ਤਬਾਹ ਹੋ ਗਈ, ਕਿਸਾਨ ਤਬਾਹ ਹੋ ਗਿਆ। ਹੁਣ ਕਿਸਾਨ ਸੋਚਦਾ ਵੀ ਇਹ ਸਾਡੇ 'ਤੇ ਭਾਰੀ ਆਈ ਕਿਉਂ ਹੈ? ਇਹ ਭਾਰੀ ਭਾਈ ਜੀ ਆਈ, ਹੋਰ ਵਢਵਾਓ ਬਾਜੀ ਦੇ ਕੋਲੋਂ ਕਣਕ, ਹੋਰ ਇਫਤਤਾਹ ਕਰਵਾਓ ਕਣਕ ਦਾ ਬਾਜੀ ਦੇ ਕੋਲੋਂ। ਇਹ ਤਾਂ ਕਿਸੇ ਤੁਸੀਂ ਇਹ ਮੇਰੇ ਵਰਗੇ ਜਾਂ ਬਾਜੀ ਵਰਗੇ ਬੰਦੇ ਕੋਲ ਕਰਵਾਓਗੇ ਤਾਂ ਇੰਝ ਹੀ ਹੋਏਗਾ ਨਾ। ਇਹ ਤਾਂ ਕਿਸੇ ਆਮ ਦਰਵੇਸ਼ ਬੰਦੇ ਕੋਲ ਕਰਵਾਉਂਦੇ, ਕਿਸੇ ਐਸੇ ਬੰਦੇ ਕੋਲੋਂ ਕਰਵਾਉਂਦੇ, ਤਾਂ ਚਲੋ ਕੋਈ ਗੱਲ ਜਿਹੜੀ ਹੈ ਨਾ ਉਹ ਸਿੱਧੀ ਹੁੰਦੀ। ਲੇਕਿਨ ਬਹਰਹਾਲ ਹੁਣ ਜੋ ਕੁਝ ਬਾਜੀ ਕਰ ਛੱਡਿਆ ਉਹ ਤੁਹਾਡੇ ਸਾਹਮਣੇ ਹੀ ਹੈ। ਅੱਛਾ ਜੀ, ਅਗਲੀ ਖਬਰ ਹਿਨਾ ਭੱਟ ਸਾਹਿਬਾ ਦੇ ਬਾਰੇ। ਹਿਨਾ ਭੱਟ ਸਾਹਿਬਾ ਨੇ ਆਖਿਆ ਵੀ ਪਾਕਿਸਤਾਨ ਦੀ ਜਿਹੜੀ IT ਐਕਸਪੋਰਟ ਹੈ ਨਾ,
ਉਹ 306 अरब डॉलर ਤੇ ਪਹੁੰਚ ਗਈ ਹੈ ਇੱਕ ਮਹੀਨੇ 'ਚ। ਕਿੰਨੇ 'ਚ? अगर हम लास्ट मंथ में देखें तो 306 बिलियन डॉलर्स के आईटी एक्सपोर्ट्स की गई हैं पाकिस्तान से। 306 ਅਰਬ ਡਾਲਰ। ਜੇ ਇੰਨਾ ਰੁਪਈਆ ਪਾਕਿਸਤਾਨ ਕੋ ਹੋਵੇ ਨਾ, ਜਿੰਨੇ ਤੁਸੀਂ ਆ ਮੇਰਾ ਵੀਲੌਗ ਸੁਣ ਰਹੇ ਹੋ, ਸਾਰਿਆਂ ਦੇ ਕੋਲ ਮਰਸੀਡੀਜ਼ ਤੇ ਸਾਰਿਆਂ ਦੇ ਕੋਲ ਜਨਾਬ ਪਤਾ ਨਹੀਂ ਕਿਹੜੀਆਂ ਕਿਹੜੀਆਂ, ਪਤਾ ਨਹੀਂ ਹੈਲੀਕਾਪਟਰ ਹੁੰਦੇ ਤੁਹਾਡੇ ਕੋਲ। ਅਗਰ ਇੰਨੇ ਪੈਸੇ ਹੁੰਦੇ ਤੇ ਪੂਰਾ ਪਾਕਿਸਤਾਨ ਜਿਹੜਾ ਉਹ ਜਨਾਬ ਦੌਲਤ 'ਚ ਖੇਡਦਾ। ਤੇ ਕਹਿਣ ਦਾ ਮਤਲਬ ਹੈ ਕਿ ਉਹਨਾਂ ਆਖਿਆ ਜੀ ਕਿ ਪਾਕਿਸਤਾਨ ਦੀ ਆਈਟੀ ਐਕਸਪੋਰਟ ਜਿਹੜੀ ਹੈ ਨਾ, ਲੋਕੀ ਪੋਜ਼ਿਟਿਵ ਗੱਲ ਨਹੀਂ ਕਰਦੇ, ਪੋਜ਼ਿਟਿਵ ਖਬਰਾਂ ਦੇ ਉੱਤੇ ਧਿਆਨ ਨਹੀਂ ਦਿੰਦੇ। ਇਹਨਾਂ ਪ੍ਰਵੇਸ਼ ਭੱਟ ਸਾਹਿਬਾ ਨੇ ਕਿਹਾ ਹੈ, ਉਹਨਾਂ ਕਿਹਾ ਇੱਕੋ ਮਹੀਨੇ 'ਚ ਐਕਸਪੋਰਟ ਜਿਹੜੀ ਉਹ 306 ਅਰਬ ਡਾਲਰ ਤੋਂ ਉੱਤੇ ਵੱਧ ਗਈ। ਇਹ ਸਿਰਫ ਤੁਹਾਨੂੰ ਮੈਂ ਦੱਸ ਦਿਆਂ ਵੀ ਹਿੰਦੁਸਤਾਨ ਦੁਨੀਆ ਦੇ ਵਿੱਚ ਮੇਰੇ ਨਾਲ ਦੂਸਰੇ ਨੰਬਰ ਤੇ ਹੈ, ਜਾਂ ਪਹਿਲੇ ਤੇ ਜਾਂ ਦੂਸਰੇ ਤੇ ਆਈਟੀ ਐਕਸਪੋਰਟ 'ਚ। ਉਹਨਾਂ ਦੀ ਜਿਹੜੀ ਆਈਟੀ ਐਕਸਪੋਰਟ ਹੈ ਨਾ, ਉਹ 190 ਅਰਬ ਡਾਲਰ ਦੇ ਕਰੀਬ ਹੈ। ਕਿੰਨੀ ਜੀ? 190 ਅਰਬ ਡਾਲਰ ਦੇ ਕਰੀਬ ਉਹਨਾਂ ਦੀ ਆਈਟੀ ਐਕਸਪੋਰਟ ਹੈ ਹਿੰਦੁਸਤਾਨ ਦੀ, ਤੇ ਅਸੀਂ 306 ਔਰ ਪੂਰੇ ਸਾਲ ਦੀ ਹੈ ਉਹਨਾਂ ਦੀ, ਤੇ ਅਸੀਂ 306 ਅਰਬ ਡਾਲਰ ਬਕਾਇਦਾ ਹੈ ਨਾ ਪ੍ਰਵੇਸ਼ ਭੱਟ ਸਾਹਿਬਾ ਦੇ ਮੁਤਾਬਕ ਇੱਕੋ ਮਹੀਨੇ 'ਚ ਕਰ ਦਿੱਤੀ ਹੈ। ਇੱਕ ਤੇ ਇਹ ਪੜ੍ਹੇ ਲਿਖੇ ਨਹੀਂ, ਦੂਜੇ ਮਿਹਨਤ ਨਹੀਂ ਕਰਦੇ। ਇਮਰਾਨ ਖਾਨ ਦੱਸ ਗਿਆ ਸੀ, ਤੇ ਲਮਜ਼ ਵਾਲੇ ਵੀ ਕੋਸਦੇ ਉਹਨਾਂ ਨੇ ਜਿਨ੍ਹਾਂ ਨੇ ਇਸ ਬੀਬੀ ਨੂੰ ਕਦੀ ਦਾਖਲਾ ਦਿੱਤਾ ਸੀ ਵੀ ਇਹ ਸਾਨੂੰ ਰੋਜ਼ ਹੀ ਬੇਇੱਜ਼ਤ ਕਰਵਾਉਂਦੀ ਹੈ ਭੈਣ ਸਾਡੀ। ਅੱਛਾ ਜੀ, ਅਗਲੀ ਖਬਰ, ਇਰਫਾਨ ਸਦੀਕੀ ਸਾਹਿਬ ਨੇ ਕਿਹਾ ਹੈ ਵੀ ਸ਼ਬਾਜ਼ ਸ਼ਰੀਫ 26 ਘੰਟੇ ਕੰਮ ਕਰਦਾ। ਉਹ ਬਈ ਧਿਆਨ ਨਾਲ ਤੁਸੀਂ ਘਬਰਾ ਗਏ ਹੋ, ਤੁਸੀਂ ਸਾਰੇ ਘਰ ਦੇ ਵਿੱਚ ਲੜਾਈ ਪਾ ਦੇਣੀ ਵੀ ਤੁਹਾਡੀ ਜ਼ਨਾਨੀ ਤੁਹਾਨੂੰ ਦੱਸਿਆ ਹੀ ਨਹੀਂ ਵੀ ਦਿਨ 'ਚ 26 ਘੰਟੇ ਹੁੰਦੇ, ਤੁਸੀਂ 24 ਸਮਝ ਕੇ ਕੰਮ ਕਰਦੇ ਰਹੇ ਹੋ। ਤੁਹਾਨੂੰ ਅੱਜ ਪਤਾ ਲੱਗਾ ਹੋਣਾ ਵੀ ਦਿਨ 'ਚ 26 ਘੰਟੇ ਨੇ। ਹਾਂਜੀ, ਇਰਫਾਨ ਸਦੀਕੀ ਸਾਹਿਬ ਉਹ ਵੀ ਵੱਡੇ ਲਿਫਾਫੇ ਨੇ, ਤੁਹਾਨੂੰ ਪਤਾ, ਬਜ਼ੁਰਗ ਵੀ ਨੇ। ਜਿਸ ਕੌਮ ਦੇ ਵੇਖੋ ਲੋਕਾਂ ਦੇ ਨਿਆਣੇ ਵਿਗੜਦੇ ਨੇ, ਸਾਡੇ ਬਜ਼ੁਰਗ ਵਿਗੜੇ ਨੇ, ਕਰੀਏ ਤੇ ਕਰੀਏ ਕੀ। ਬਹਰਹਾਲ ਇਰਫਾਨ ਸਦੀਕੀ ਸਾਹਿਬ ਨੇ ਕਿਹਾ ਵੀ 26 ਘੰਟੇ ਕੰਮ ਕਰਦੇ ਨੇ। ਉਹਨਾਂ ਕੋਲ ਹੁਣ ਪੁੱਛਣ ਵਾਲਿਆਂ ਨੇ ਪੁੱਛਿਆ ਕਿ ਬਈ ਇਹ 26 ਘੰਟੇ ਤੇ 24 ਹੁੰਦੇ ਨੇ। ਉਹਨਾਂ ਕਿਹਾ ਭਾਈ ਉਹ 24 ਕਰਦੇ ਨੇ 2 ਘੰਟੇ ਵਾਸਤੇ, ਇਸੇ ਤੋਂ ਤੇ ਇਸਹਾਕ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਲਾਇਆ। 26 ਘੰਟੇ ਕੰਮ ਕਰਨਾ ਸੀ, ਦੂਸਰੇ 2 ਘੰਟੇ ਉਹ ਕਰਿਆ ਕਰੇਗਾ। ਪਹਿਲੇ ਤਾਂ ਸ਼ਬਾਜ਼ ਸ਼ਰੀਫ ਸਾਹਿਬ ਨੂੰ ਘੜੀ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਪੈਂਦਾ ਸੀ। ਘੜੀ ਦੇ ਵਿੱਚ ਤੇ 24 ਹੁੰਦੇ ਨੇ, ਘੜੀ ਤੋਂ ਬਾਹਰ ਨਿਕਲ ਕੇ 2 ਘੰਟੇ ਕੰਮ ਕਰਦੇ ਸਨ। ਹੁਣ ਚਲੋ ਘੜੀ ਦੇ ਅੰਦਰ ਰਹਿ ਕੇ ਕੰਮ ਕਰਨਗੇ, ਤੇ ਹੁਣ ਬਾਕੀ 2 ਘੰਟੇ ਜਿਹੜੇ ਉਹ ਫਿਰ ਅਗਲੇ ਨੇ ਸਵਾਲ ਪੁੱਛ ਲਿਆ ਕਿ ਜੇ ਇਹ 26 ਕਰਦੇ ਤੇ ਬਾਜੀ ਮਰੀਮ ਤਾਂ ਬਹੁਤ ਜ਼ਿਆਦਾ ਕੰਮ ਕਰਦੀ ਹੋਏਗੀ, ਫਿਰ ਉਹ ਕਿੰਨੇ? ਉਹਨਾਂ ਕਿਹਾ ਜੀ ਉਹ 30 ਘੰਟੇ ਕਰਦੀ ਹੈ। ਉਹਨਾਂ ਕਿਹਾ ਵੀ ਉਹ ਘੰਟੇ 24 ਹੁੰਦੇ ਨੇ, ਉਹ ਭੈਣ ਸਾਡੀ 30 ਘੰਟੇ ਕਿਸ ਤਰ੍ਹਾਂ ਕਰਦੀ ਹੈ? ਉਹਨਾਂ ਕਿਹਾ 24 ਘੰਟੇ ਤੇ ਲਾਈਵ ਕਰਦੀ ਹੈ, ਤੇ 6 ਘੰਟੇ ਉਤਲੇ ਜਿਹੜੇ ਨੇ ਉਹ ਰਿਕਾਰਡਿੰਗ ਚੱਲਦੀ ਹੈ ਟਿਕਟੌਕ ਤੇ, ਕਿਉਂਕਿ ਉਹਨਾਂ ਕੰਮ ਸਾਰਾ ਹੀ ਟਿਕਟੌਕ ਤੇ ਹੀ ਕਰਨਾ ਹੁੰਦਾ ਹੈ, ਇਸ ਲਈ ਉਹ 30 ਘੰਟੇ ਤੱਕ ਉਹਨਾਂ ਦਾ ਕੰਮ ਚੱਲਦਾ ਹੈ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਦਿੰਨੇ। ਚੜ੍ਹਦੇ ਪੰਜਾਬ ਤੁਹਾਨੂੰ ਪਤਾ ਕਿ ਉੱਥੇ ਜਿਹੜੀ ਆਮ ਆਦਮੀ ਪਾਰਟੀ ਹੈ ਨਾ, ਉਹਨੂੰ AAP ਵੀ ਆਖਦੇ ਨੇ, ਆਪ ਵੀ ਆਖਦੇ ਨੇ। ਉਹ ਜਿਹੜੀ ਆਮ ਆਦਮੀ ਪਾਰਟੀ ਹੈ, ਉਹਨਾਂ ਦੇ ਜਿਹੜੇ ਕੇਜਰੀਵਾਲ ਸਾਹਿਬ ਨੇ, ਉਹ ਐਡੇ ਪਾਪੂਲਰ ਨੇ ਕਿ ਉਹ ਜਿੱਦੇ ਨਜ਼ਰ ਆਉਂਦੇ ਸਨ ਇਸ ਵੇਲੇ ਪੰਜਾਬ ਵਾਲੇ ਪਾਸਿਓਂ ਵੀ, ਜਿੱਥੇ ਇਲੈਕਸ਼ਨ ਹੋ ਰਹੇ ਨੇ। ਮੋਦੀ ਸਾਹਿਬ ਨੇ ਚੁੱਕ ਕੇ ਉਹਨਾਂ ਨੂੰ ਇੱਕ ਸ਼ਰਾਬ ਦੇ ਠੇਕਿਆਂ ਤੇ ਐਕਸਾਈਜ਼ ਦੇ ਮਾਮਲਾਤ ਦੇ ਵਿੱਚ ਇਲਜ਼ਾਮ ਲਾ ਕੇ ਤੇ ਜੇਲ੍ਹ 'ਚ ਪਾ ਦਿੱਤਾ। ਜ਼ਮਾਨਤ ਵੀ ਨਹੀਂ ਹੋਣ ਦੇਣ ਡਏ ਉਹਨਾਂ ਦੀ। ਬਹਰਹਾਲ ਜਿਹੜੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਨੇ, ਚੀਫ ਮਿਨਿਸਟਰ, ਉਹ ਚੀਫ ਮਿਨਿਸਟਰ ਨੇ ਸਾਡੇ ਵਾਲੇ ਪਾਸੇ, ਭੈਣ ਸਾਡੀ ਚੀਫ ਮਿਨਿਸਟਰ ਹੈ। ਉਹ ਮੁੱਖ ਮੰਤਰੀ ਜਿਹੜੇ ਨੇ ਨਾ, ਉਹ ਜਾ ਰਹੇ ਨੇ ਹੁਣ ਕੇਜਰੀਵਾਲ ਸਾਹਿਬ ਨੂੰ, ਭਗਵੰਤ ਸਾਹਿਬ ਉਹਨਾਂ ਦਾ ਮੇਰਾ ਖਿਆਲ ਨਾਂ ਹੈ, ਭਾਗਵੰਤ ਜਾਂ ਭਗਵੰਤ, ਇਹ ਮੈਨੂੰ ਕਰੈਕਸ਼ਨ ਕਰਨਾ, ਪ੍ਰੋਨਾਂਸੀਏਸ਼ਨ ਮੇਰੀ ਸ਼ਾਇਦ ਗਲਤ ਹੈ ਇਹਦੇ 'ਚ। ਉਹ ਕੇਜਰੀਵਾਲ ਸਾਹਿਬ ਨੂੰ ਮਿਲਣ ਜਾ ਰਹੇ ਨੇ। ਪਹਿਲਾਂ ਵੀ 14-15 ਅਪ੍ਰੈਲ ਨੂੰ ਮਿਲੇ ਨੇ, ਤੇ ਉਹਨਾਂ ਨੇ ਮਿਲ ਕੇ ਦੱਸਿਆ ਸੀ ਵੀ ਬੜੇ ਬੁਰੇ ਹਾਲਾਤ 'ਚ ਕੇਜਰੀਵਾਲ ਸਾਹਿਬ ਨੂੰ ਰੱਖਿਆ, ਤੇ ਹੁਣ ਵੀ ਉਹ ਮਿਲਣ ਜਾ ਰਹੇ ਨੇ। ਤੇ ਉਹ ਜ਼ਾਹਿਰ ਹੈ ਉਹ ਜਿਸ ਵੇਲੇ ਮਿਲਣਗੇ ਤੇ ਉਹ ਫਿਰ ਫੈਸਲੇ ਹੋਣਗੇ ਪੰਜਾਬ ਦੇ ਬਾਰੇ ਵੀ, ਪੰਜਾਬ 'ਚ ਇਲੈਕਸ਼ਨਾਂ 'ਚ ਕੀ ਕਰਨਾ ਹੈ, ਕਿਵੇਂ ਕਰਨਾ, ਕੀ ਮਾਮਲਾ ਚੱਲਣੇ ਨੇ। ਬਹਰਹਾਲ ਇਹ ਵੀ ਇੰਪੋਰਟੈਂਟ ਖਬਰ ਹੈ, ਦੱਸਣਾ ਤੁਹਾਨੂੰ ਇਹ ਚਾਹੁੰਦੇ ਸੀ ਵੀ ਉੱਥੇ ਮੋਦੀ ਸਾਹਿਬ ਨੇ ਵੀ ਸਾਰਿਆਂ ਨੂੰ ਜਿਹੜਾ ਨਾ ਜਿਹੜਾ ਸਾਡਾ ਨਿਜ਼ਾਮਦੀਨ, ਉੱਥੇ ਮੋਦੀ ਸਾਹਿਬ, ਜਿਵੇਂ ਸਾਡਾ ਨਿਜ਼ਾਮਦੀਨ ਸਾਰਿਆਂ ਨੂੰ ਟੰਬਾ ਫੇਰੀ ਫਿਰਦਾ, ਉੱਥੇ ਮੋਦੀ ਸਾਹਿਬ ਫੇਰੀ ਫਿਰਦੇ ਨੇ। ਬਹਰਹਾਲ ਇਹ ਹਾਲਾਤ ਨਹੀਂ ਜੋ ਨਿਜ਼ਾਮਦੀਨ ਨੇ ਕੀਤੇ ਨੇ, ਬਹਰਹਾਲ ਇਹਦੇ ਲਾਗੇ ਵਾਲੇ ਹਾਲਾਤ ਹੀ ਮੋਦੀ ਸਾਹਿਬ ਨੇ ਕੀਤੇ ਨੇ। ਅੱਛਾ ਜੀ, ਹੁਣ ਮੈਂ ਆਉਣਾ ਕੱਲ੍ਹ ਦੇ ਵੀਲਾਗ ਵਾਲੇ ਪਾਸੇ। ਕੱਲ੍ਹ ਦਾ ਮੈਂ ਤੁਹਾਡੇ ਸਾਹਮਣੇ ਵੀਲਾਗ ਕੀਤਾ। ਵੀਲਾਗ ਇਹ ਸੀ ਕਿ ਇਸ ਵੇਲੇ ਪਾਕਿਸਤਾਨ 'ਚ 1 ਕਰੋੜ ਬੱਚੀਆਂ ਐਸੀਆਂ ਨੇ, ਭੈਣਾਂ ਐਸੀਆਂ ਨੇ, ਧੀਆਂ ਐਸੀਆਂ ਨੇ ਜਿਨ੍ਹਾਂ ਦੀ ਉਮਰ 35 ਸਾਲ ਤੋਂ ਬਹੁਤੀ ਹੋ ਗਈ। ਇਹ ਸਾਰੀ 1 ਕਰੋੜ ਦੀ ਮੈਂ ਗੱਲ ਨਹੀਂ ਕੀਤੀ। ਬੱਚੀਆਂ ਤੇ ਇਸ ਵੇਲੇ ਕੋਈ 4-5 ਕਰੋੜ ਹੋਣੀਆਂ ਨੇ ਸ਼ਾਦੀ ਦੀ ਉਮਰ ਦੀਆਂ, ਜਿਨ੍ਹਾਂ ਦੀ ਸ਼ਾਦੀ ਨਹੀਂ ਹੋ ਸਕੀ। ਮੈਂ ਸਿਰਫ ਉਹਨਾਂ ਬੱਚੀਆਂ ਦੀ, ਭੈਣਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਦੀ ਉਮਰ 35 ਸਾਲ ਤੋਂ ਉੱਤੇ ਹੋ ਗਈ, ਉਹ 1 ਕਰੋੜ ਨੇ। ਹਾਂਜੀ, ਇਹ ਸਾਰੀਆਂ ਬੱਚੀਆਂ ਨਾ ਸਮਝੋ ਕਿ 1 ਕਰੋੜ ਨੇ ਜਿਨ੍ਹਾਂ ਦੀਆਂ ਸ਼ਾਦੀਆਂ ਨਹੀਂ ਹੋਈਆਂ, 35 ਸਾਲ ਤੋਂ ਉੱਤੇ ਵਾਲੀਆਂ 1 ਕਰੋੜ ਨੇ। ਉਹਦੇ ਤੇ ਭਾਈ ਜੀ ਇੰਨੀ ਕੁ ਫੀਡਬੈਕ ਆਈ, ਇੰਨੇ ਚਿੱਠੀ ਪੱਤਰ ਆਏ ਨੇ, ਇੰਨੇ ਖਤ ਆਏ ਨੇ। ਮੇਰੇ ਇੱਕ ਸੱਜਣ ਨੇ ਤੇ ਉਹਨਾਂ ਨੇ ਵੀ ਫੋਨ ਕੀਤਾ, ਫਿਰ ਇੱਕ ਮੇਰੀ ਭਾਬੀ ਸਾਹਿਬਾ ਨੇ, ਉਹਨਾਂ ਨੇ ਵੀ ਫੋਨ ਕਰਕੇ ਦੱਸਿਆ। ਮੇਰੇ ਦੋਸਤ ਨੇ ਬੜੇ ਅੱਛੇ, ਉਹਨਾਂ ਦੀ ਬੇਗਮ ਨੇ, ਉਹਨਾਂ ਨੇ ਫੀਡਬੈਕ ਦਿੱਤੀ ਕਿ ਇਹ ਤੁਸੀਂ ਕਿਹੜਾ ਕੰਮ ਕੀਤਾ ਕਿ ਤੁਸੀਂ ਲੋਕਾਂ ਨੂੰ ਆਖਣ ਡਏ ਹੋ ਵੀ ਜਿਹੜੇ ਮਹਿੰਗੀਆਂ ਸ਼ਾਮਾਂ ਖਰੀਦਦੇ ਨੇ ਉਹ ਸ਼ੈਲੋ ਨੇ ਸਾਰੇ, ਤੇ ਉਹ ਖੋਟੇ ਨੇ।
ਮੈਂ ਆਖਿਆ ਸੀ ਵੀ ਖੋਟੇ ਨੇ ਅੰਦਰੋਂ, ਖੋਟੇ ਨੇ ਮਤਲਬ ਕਹਿਣ ਦਾ ਵੀ ਖੋਟਾ ਹੁੰਦਾ ਜਿਹਦੇ ਵਿੱਚ ਮਿਲਾਵਟ ਹੋਈ ਹੋਵੇ, ਖੋਟਾ ਸਿੱਕਾ ਜਿਵੇਂ ਆਉਂਦੇ ਨੇ। ਉਹਨਾਂ ਕਿਹਾ ਇਹ ਤਾਂ ਜਾਇਜ਼ ਗੱਲ ਨਹੀਂ। ਇਹ ਮੇਰੀ ਗੱਲ ਨੂੰ ਲੋਕੀ ਸਮਝ ਨਹੀਂ ਪਾਏ। ਵੇਖੋ ਜਿਹੜਾ ਅਮੀਰ ਆਦਮੀ ਨਾ, ਵਾਕਿਆ ਹੀ ਅਮੀਰ ਆਦਮੀ ਹੈ, ਵਾਕਿਆ ਹੀ ਅਮੀਰ ਆਦਮੀ, ਉਹ ਜਦੋਂ ਆਪਣੀ ਕੋਈ ਸ਼ੈ ਕਮਾ ਕੇ ਕੋਈ ਸ਼ੈ ਖਰੀਦਦਾ ਹੈ ਤੇ ਉਹ ਤੇ ਆਪਣਾ ਨੁਕਸਾਨ ਹੀ ਕਰਦਾ ਹੋਏਗਾ ਨਾ, ਜਿਹੜਾ ਕਰਦਾ ਹੋਏਗਾ ਜਾਂ ਫਾਇਦਾ ਕਰਦਾ ਹੋਏਗਾ। ਮੇਰਾ ਮਸਲਾ ਹੈਗਾ ਜਿਹੜਾ 3-3 4-4 ਲੱਖ ਦੇ ਸੂਟ ਬੀਬੀਆਂ ਭੈਣਾਂ ਸਾਡੀਆਂ ਪਾਉਂਦੀਆਂ ਨੇ, ਜਿਨ੍ਹਾਂ ਦੇ ਬੰਦਿਆਂ ਦੇ ਕੋਲ ਕਾਰ ਦੀ ਕਿਸ਼ਤ ਦੇਣ ਦੇ ਪੈਸੇ ਨਹੀਂ ਹੁੰਦੇ ਜਿਹੜੀ ਕਿਰਾਏ 'ਤੇ ਲਈ ਹੈ। ਉਹ ਫਿਰ ਕਰਦੇ ਨੇ ਕਰਪਸ਼ਨ, ਉਹ ਫਿਰ ਮਾਲ ਫੜਦੇ ਨੇ ਇੱਧਰੋਂ ਉੱਧਰੋਂ। ਉਹ ਜੇ ਅਸਿਸਟੈਂਟ ਕਮਿਸ਼ਨਰ ਲੱਗੇ ਨੇ ਤੇ ਬੁੱਢੀ ਨੇ ਇੰਨੇ ਦਾ ਸੂਟ ਪਾਉਣਾ ਤੇ ਕਿੱਥੋਂ ਪਾਉਣਾ। ਇਹ ਕਦੀ ਪੰਜਾਬ ਦੀ ਕੋਈ ਵੀ ਸਾਡੀ ਭੈਣ ਜਿਹੜੀ ਬਿਊਰੋਕਰੇਟ ਹੈ ਨਾ, ਉਹਨੂੰ ਵੇਖਿਓ ਹੱਥ ਦੇ ਉੱਤੇ ਰੋਲੈਕਸ ਹੋਏਗੀ। ਮੈਨੂੰ ਸ਼ੁਰੂ 'ਚ ਤੇ ਇਹ ਲੱਗਾ ਸੀ ਵੀ ਇਹ ਯੂਨੀਫਾਰਮ ਹੈ। ਹੱਸੋਗੇ ਤੁਸੀਂ, ਮੈਨੂੰ ਇਹ ਲੱਗਾ ਕਿਉਂਕਿ ਹਰ ਬਿਊਰੋਕਰੇਟ ਨੇ ਰੋਲੈਕਸ ਪਾਈ ਸੀ। ਰੋਲੈਕਸ ਦੀ ਕੋਈ ਵੀ ਘੜੀ ਜਿਹੜੀ ਹੈ ਨਾ, ਉਹ 15-16 ਹਜ਼ਾਰ ਡਾਲਰ ਤੋਂ ਥੱਲੇ ਨਹੀਂ। ਉਹ 12-15-16 12 ਵੀ ਸ਼ਾਇਦ ਹੁਣ ਨਹੀਂ, 14-15 ਹਜ਼ਾਰ ਡਾਲਰ ਤੋਂ ਥੱਲੇ ਰੋਲੈਕਸ ਦੀ ਘੜੀ ਨਹੀਂ ਆਉਂਦੀ। ਹੁਣ ਮੈਨੂੰ ਦੱਸੋ ਵੀ ਇਹ ਜਿਹੜੀ 40-50 ਲੱਖ ਦੇ ਡਾਲਰ, ਔਰ ਜੇ ਇਹਨਾਂ ਨੂੰ ਆਖੋ ਨਾ ਕਿ ਇਮਾਨਦਾਰੀ ਨਾਲ ਕੰਮ ਕਰੋ ਜਾਂ ਤੁਸੀਂ ਇਹ ਤੁਹਾਡੇ ਕੋਲੋਂ ਗੈਰ ਕਾਨੂੰਨੀ ਕੰਮ ਕਰਵਾ ਰਹੇ ਨੇ, ਜ਼ੁਲਮ ਕਰਵਾ ਰਹੇ ਨੇ, ਤਾਂ ਬਿਊਰੋਕਰੇਟ ਸਾਹਿਬਾ ਰਿਜ਼ਾਈਨ ਦੇ ਦਿਓ। ਤੇ ਉਹ ਭੈਣਾਂ ਅੱਗੋਂ ਆਖਦੀਆਂ ਨੇ कि देखें जी हमारी तो नौकरी है, हम खाएं कहाँ से अगर हम नौकरी ना करें, तो हम तनख्वाह पे ही तो हमारा खर्चा चलता है, तो हम तो मजबूर हैं, असी तो मजबूर हैं, सानू मजबूरी 'ਚ ਭੈੜੇ ਕੰਮ ਕਰਨੇ ਪੈਂਦੇ ਨੇ। ਇਹ ਬੀਬੀਆਂ ਕਹਿੰਦੀਆਂ ਨੇ। ਤੇ ਜਦੋਂ ਉਹਨਾਂ ਦੀਆਂ ਗੁੱਟਾਂ ਵੱਲ ਵੇਖੋ, ਕਲਾਈਆਂ ਵੱਲ ਵੇਖੋ, ਤੇ ਰੋਲੈਕਸ ਵੱਜੀ ਹੈ। ਯਕੀਨ ਕਰੋ ਸ਼ਾਇਦ ਹੀ ਮੈਂ ਕੋਈ ਬਿਊਰੋਕਰੇਟ ਇੱਕਾ ਦੁੱਕਾ ਕੋਈ ਹੋਏਗੀ ਧੀ ਭੈਣ ਸਾਡੀ, ਸ਼ਾਇਦ ਹੀ ਕੋਈ ਵੇਖੀ ਹੋਵੇ ਜਿਹਨੇ ਰੋਲੈਕਸ ਤੇ। ਹੁਣ ਉਹ ਉਹਨਾਂ ਕੋਲੋਂ ਅਗਰ ਪੁੱਛੋਗੇ ਨਾ ਤਾਂ ਉਹਨਾਂ ਕਿਹਾ ਅਸੀਂ ਬੜੀਆਂ ਤਗੜੀਆਂ ਘਰੋਂ, ਅਸੀਂ ਆਪਣੇ ਘਰੋਂ ਲਈ ਹੈ, ਸਾਡੇ ਕੋਲ ਘਰੋਂ ਪੈਸੇ ਨੇ। ਤੇ ਜੇ ਉਹਨਾਂ ਨੂੰ ਆਖੋ ਗੈਰ ਕਾਨੂੰਨੀ ਕੰਮ ਨਾ ਕਰੋ, ਤਾਂ ਆਉਂਦੀਆਂ ਨੇ ਅਸੀਂ ਮਾੜੀਆਂ ਤਨਖਾਹ 'ਤੇ ਸਾਡਾ ਗੁਜ਼ਾਰਾ ਹੁੰਦਾ, ਤੇ ਕਿਵੇਂ ਚਲਾਈਏ ਕੰਮ। ਕਹਿਣ ਦਾ ਮਤਲਬ ਇਹ ਹੈ ਕਿ ਉਹ ਜਿਹੜਾ ਯੂਨੀਫਾਰਮ ਬਣਾ ਲਿਆ 40-50 ਲੱਖ ਦੀ ਘੜੀ ਜਿਹੜੀਆਂ ਪਾਉਂਦੀਆਂ ਨੇ ਬਿਊਰੋਕਰੇਟ ਸਾਰੀਆਂ, ਜੇ ਵਾਕਈ ਹੀ ਮਾੜੀਆਂ ਜੇ ਤੇ ਤਨਖਾਹ 'ਤੇ ਗੁਜ਼ਾਰਾ ਹੁੰਦਾ ਤੇ ਫਿਰ ਉਹ ਕਿੱਥੋਂ ਲਈਏ? ਇਹਦਾ ਮਤਲਬ ਫਿਰ ਉਹ ਰਿਸ਼ਵਤ ਤੋਂ ਲਈਏ। ਮੈਂ ਜਿਹੜੀ ਕੱਲ੍ਹ ਦੀ ਗੱਲ ਕਰ ਰਿਹਾ ਸਾਂ ਭਾਬੀ ਸਾਹਿਬਾ, ਉਹ ਮੈਂ ਖੋਟੇ ਔਰ ਸ਼ੈਲੋ ਉਹਨਾਂ ਨੂੰ ਕਹਿ ਰਿਹਾ ਸਾਂ ਵੀ ਜਿਨ੍ਹਾਂ ਦੇ ਪੱਲੇ ਕੁਛ ਹੈ ਨਹੀਂ, ਦੂਸਰੇ ਦਾ ਮੂੰਹ ਸੁਰਖ ਵੇਖ ਕੇ ਆਪਣੇ ਮੂੰਹ 'ਤੇ ਚਪੇੜਾ ਮਾਰ ਕੇ ਤੇ ਆਪਣਾ ਮੂੰਹ ਸੁਰਖ ਕਰਨ ਦੀ ਕੋਸ਼ਿਸ਼ ਕਰਨ ਰਹੇ ਨੇ। ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ, ਉਹਨਾਂ ਦਾ ਮਸਲਾ ਬਣਦਾ ਮਾਸ਼ਰੇ 'ਚ ਉਹਨਾਂ ਦੇ ਕਰਤੂਤ ਕਰਨ ਦਾ। ਮਸਲਨ ਅਗਰ ਤੁਹਾਡੇ ਕੋਲ ਪੈਸੇ ਹੈ ਨੇ, ਤੁਹਾਡੇ ਕੋਲ ਅੱਲਾ ਨੇ ਦਿੱਤੇ ਨੇ, ਤੁਸੀਂ 10 ਲੱਖ ਦਾ ਸੂਟ ਖਰੀਦ ਸਕਦੇ ਹੋ, ਤੇ ਤੁਸੀਂ 3 ਲੱਖ ਦਾ ਸੂਟ ਖਰੀਦਿਆ, ਤੇ ਉਹ ਤੁਸੀਂ ਕਰਪਸ਼ਨ ਤਾਂ ਨਹੀਂ ਕਰਨੀ ਨਾ। ਤੁਸੀਂ ਆਪਣਾ ਪੈਸਾ ਆਪਣੀ ਮਿਹਨਤ ਨਾਲ ਕਮਾਇਆ, ਜਾ ਕੇ ਤੁਸੀਂ ਖਰੀਦ ਲਿਆ। ਮੈਂ ਤਾਂ ਫਿਰ ਵੀ ਆਖਾਂਗਾ, ਮੁਦਬਾਨਾ ਤੁਹਾਨੂੰ ਵੀ ਗੁਜ਼ਾਰਿਸ਼ ਕਰਾਂਗਾ ਵੀ ਜੇ ਤੁਹਾਡੇ ਕੋਲ 10 ਲੱਖ ਦੀ ਖਰੀਦ ਦੀ ਸਕਤ ਹੈ, ਤੇ ਤੁਸੀਂ 3 ਦੀ ਬਜਾਏ ਕੋਈ 50,000 ਲੱਖ ਵਾਲਾ ਜੋੜਾ ਖਰੀਦੋ, ਤੇ ਉਹਦੇ 'ਚੋਂ ਵੀ ਜਿਹੜਾ 2 ਲੱਖ ਬਚਾਓ, ਉਹ ਵੀ ਕਿਸੇ ਗਰੀਬ ਦੀ ਦਾਦ ਰਸੀ ਕਰੋ, ਕਿਸੇ ਗਰੀਬ ਨੂੰ ਦਿਓ। ਲੇਕਿਨ ਮੈਂ ਅਸਲ ਦੇ ਵਿੱਚ ਮੇਰਾ ਟੌਪਿਕ ਉਹਨਾਂ ਲੋਕਾਂ 'ਤੇ ਹੈ ਜਿਨ੍ਹਾਂ ਦੇ ਕੋਲ ਪੈਸੇ ਨਹੀਂ, ਕਰਜ਼ੇ ਲੈ ਕੇ ਕੰਮ ਕਰਦੇ ਨੇ, ਜਾਂ ਫਿਰ ਆਪਣੀ ਬੀਵੀ ਨੂੰ ਜਾਂ ਸ਼ੌਹਰ ਨੂੰ ਮਜਬੂਰ ਕਰਦੇ ਨੇ ਵੀ ਉਹ ਰਿਸ਼ਵਤ ਲਵੇ ਉਹਨਾਂ ਦੇ ਸ਼ੌਕ ਪੂਰੇ ਕਰਨ ਲਈ। ਮੈਂ ਤੇ ਉਹਨਾਂ ਲੋਕਾਂ ਨੂੰ ਸ਼ੈਲੋ ਔਰ ਖੋਟੇ ਆਖਿਆ। ਤੇ ਬਹਰਹਾਲ ਤੁਹਾਨੂੰ, ਕਿਉਂਕਿ ਮੈਨੂੰ ਚਿੱਠੀ ਪੱਤਰ ਬੜੇ ਆਏ ਨੇ, ਉਹ ਵੀ ਤੁਹਾਡੇ ਸਾਹਮਣੇ ਰੱਖਦੇ। ਪਹਿਲਾ ਜਿਹੜਾ ਚਿੱਠੀ ਪੱਤਰ ਹੈ ਨਾ ਜੀ, ਉਹ ਤੁਹਾਡੇ ਸਾਹਮਣੇ ਜਿਹੜਾ ਰੱਖਦੇ ਆ। ਸਮਝ ਨਹੀਂ ਆਉਂਦੀ ਕਿ ਗਿੱਲਾਂ ਦਾ ਪੜ੍ਹਿਆ ਲਿਖਿਆ ਜੱਟਾਂ ਦਾ ਬਾਲ ਸਿਆਸਤ ਦੀ ਗੰਦੀ ਖੇਡ 'ਚ ਕਿਵੇਂ ਆ ਗਿਆ। ਸ਼ੁਕਰ ਹੈ ਛੇਤੀ ਘਰ ਵਾਪਸੀ ਹੋ ਗਈ। ਮਾਂ ਬੋਲੀ 'ਚ ਸਾਰੇ ਗੱਲ ਕਰਦੇ ਆ, ਤੇ ਤੁਹਾਡੇ ਮੂੰਹ ਪੰਜਾਬੀ ਜੱਚਦੀ ਵੀ ਹੈ ਤੇ ਸੱਜਦੀ ਵੀ ਹੈ। ਪੰਜਾਬੀ ਬੋਲਣਾ ਅਸਰ ਰੱਖਦਾ ਹੈ, ਤੁਹਾਨੂੰ ਸੁਣਨਾ ਲੱਗਦਾ ਹੈ ਕਿ ਸਵਾਬ ਹੈ, ਸਵਾਬ ਕਮਾ ਰਹੇ ਆ। ਸੱਚ ਸਵਾਬ ਹੀ ਹੁੰਦਾ ਹੈ, ਉਹ ਭਾਵੇਂ ਕਿਸੇ ਗਿੱਲ ਦੇ ਮੂੰਹੋਂ ਹੀ ਕਿਉਂ ਨਾ ਸੁਣ ਲਈਏ। ਤੇਰੀ ਮਿਹਰਬਾਨੀ ਹੈ ਭਾਈ ਯੂਸਫ ਢਿੱਲੋਂ ਸਾਹਿਬ, ਚਲੋ ਸਾਨੂੰ ਸ਼ੈਤਾਨ ਹੀ ਬਣਾ ਛੱਡਿਆ ਗਿੱਲਾਂ ਨੂੰ, ਤੁਸੀਂ ਢਿੱਲੋਂ ਹੋ। ਲੇਕਿਨ ਕਹਿਣ ਦਾ ਮਤਲਬ ਇਹ ਹੈ ਭਾਈ ਜੀ ਕਿ ਸਿਆਸਤ ਹੀ ਤੇ ਅਸਲ ਉਹ ਜਗ੍ਹਾ ਹੈ ਜਿੱਥੋਂ ਤੁਸੀਂ ਆਵਾਮ ਦੀ ਖਿਦਮਤ ਕਰ ਸਕਦੇ ਹੋ। ਇਹ ਕਿਤੇ ਮੇਰੇ ਵਰਗੇ ਬੰਦੇ 'ਤੇ ਕਾਬੂ ਚੜਿਆ ਹੋਵੇ ਕੰਮ, ਤੇ ਇਹ ਜਿਹੜੇ ਕੰਮ ਨੇ ਸਾਰੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ, ਜਿਹੜੇ ਹੋ ਰਹੇ ਨੇ ਪਾਕਿਸਤਾਨ 'ਚ, ਇਹਨਾਂ ਨੂੰ ਤਾਂ ਮੈਂ ਬੰਨ੍ਹ ਪਾਵਾਂ ਕਿਸੇ ਨਾ ਕਿਸੇ ਤਰੀਕੇ ਨਾਲ। ਬਹਰਹਾਲ ਅਗਲੀ ਗੱਲ ਕਰਨੇ ਜੀ। ਅਗਲੀ ਗੱਲ ਉਹਨਾਂ ਰੱਖਿਆ ਹੈ, ਇਹ ਸਾਡੀ ਕੋਈ ਭੈਣ ਹੈ ਨਿਮਰਾ ਜਾਂ ਨੁਮੈਰਾ ਮੇਰਾ ਖਿਆਲ, ਨੁਮੈਰਾ ਖਾਨ ਸਾਹਿਬਾ, ਉਹਨਾਂ ਨੇ ਕਿਹਾ ਕਿ ਆਈ ਸਵੇਅਰ ਕੁਆਲੀ ਨਾਈਟਸ, ਮਾਰਨਿੰਗ ਸ਼ੋਜ਼, ਇਹ ਸਾਰੇ ਬ੍ਰਾਂਡ, ਸਿਗਨੇਚਰ ਮੇਕਅਪਸ, ਡਾਕਟਰਸ ਹੈ ਜਿਹੜੇ ਫਿਲਰ ਸ਼ਿਲਰ ਰੱਖਦੇ ਨੇ, ਬੋਟੌਕਸ ਵਗੈਰਾ, ਇਹਨਾਂ ਨੇ ਇੰਨਾ ਇਨਫੀਰੀਓਰਿਟੀ ਕੰਪਲੈਕਸ ਪਾ ਦਿੱਤਾ ਹੈ। ਸ਼ੋ ਆਫ, ਫੈਮਿਲੀ ਸਪੋਰਟ ਕਰਦੀ ਅੱਜ ਕੱਲ੍ਹ ਇਸ ਸ਼ੋ ਆਫ ਨੂੰ, ਡਿਜ਼ਾਈਨਰ ਕਲੋਥਸ। ਉਹਨਾਂ ਕਿ ਕੀ ਗੱਲਾਂ ਕਰੀਏ। ਮੈਂ ਤੇ ਆਪ ਆਪਣੇ ਖਾਨਦਾਨ ਦੇ ਵਿੱਚ ਇੱਕ ਕਾਰਨਰ ਹੋਈ ਹਾਂ, ਮੈਨੂੰ ਗੁੱਠੇ ਲਾਇਆ ਹੋਇਆ, ਕਿਉਂਕਿ ਮੈਂ ਇਹੋ ਜਿਹੀਆਂ ਗੱਲਾਂ ਕਰਦੀ, ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ, ਤੇ ਬਾਕੀ ਸਾਰਿਆਂ ਨੂੰ ਮੈਂ ਚੰਗਾ ਨਹੀਂ ਲੱਗਦਾ। ਭੈਣ ਮੇਰੀ ਹੈ, ਮੈਂ ਵੀ ਸਾਰਿਆਂ ਨੂੰ ਇਸੇ ਤੋਂ ਹੀ ਰੜਕਦਾ, ਮੈਂ ਵੀ ਸਾਰਿਆਂ ਨੂੰ ਇਸੇ ਤੋਂ ਹੀ ਬੁਰਾ ਲੱਗਦਾ, ਕਿਉਂਕਿ ਮੈਂ ਵੀ ਇਹੋ ਜਿਹੀਆਂ ਗੱਲਾਂ ਕਰਦਾ। ਬਹਰਹਾਲ ਅੱਗੇ ਚੱਲਦੇ ਹਾਂ ਜੀ। ਅਗਲਾ ਟੌਪਿਕ ਤੁਹਾਡੇ ਸਾਹਮਣੇ ਰੱਖਦੇ। ਇਹ ਨਾ ਕੋਈ ਨਹੀਂ ਹੈਗਾ, ਇਹ ਸਾਡੀ ਭੈਣ ਨੇ, ਬੱਚੀ ਨੇ, ਕਿਸੇ ਨੇ ਭੇਜਿਆ। ਉਹਨੇ ਕਿਹਾ ਜੀ ਮਿਹਰਬਾਨੀ ਸ਼ਹਬਾਜ਼ ਸਾਹਿਬ, ਤੁਸੀਂ ਸਾਡਾ ਕਮੈਂਟ ਪੜ੍ਹੇ ਬਗੈਰ ਹੀ ਸਾਡੀ ਗੱਲ ਕੀਤੀ। ਮੇਰੀ ਉਮਰ 34 ਸਾਲ ਹੈ,
ਹਜੇ ਤੱਕ ਮੇਰੀ ਸ਼ਾਦੀ ਨਹੀਂ ਹੋਈ। 3 ਸਾਲ ਤੋਂ ਕੋਸ਼ਿਸ਼ ਕਰ ਰਹੇ ਹਾਂ ਅਸੀਂ। ਇਹ ਸਾਡੀ ਬੱਚੀ ਨੇ ਲਿਖਿਆ ਸ਼ਾਦੀ ਕਰਨ ਦੀ। ਸਫੇਦਪੋਸ਼ ਲੋਕ ਹੈ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਯਕੀਨ ਕरें ਨਾ ਕਾਮ ਹੈ ਨਾ ਘਰ। ਮੀਨ ਜਿਹੜੇ ਲੋਕੀ ਇਹਨਾਂ ਦੇ ਆਗੇ ਚਾਗੇ ਜਾਣਨ ਵਾਲੇ ਨੇ, ਨਾ ਉਹਨਾਂ ਦੇ ਕੋਲ ਕੰਮ ਹੈ ਨਾ ਘਰ ਹੈ, ਭੁੱਖ ਹੈ, ਸਫੇਦਪੋਸ਼ੀ ਹੈ, ਰੋਜ਼ਾ ਰੱਖ ਲੈਂਦੇ ਆ, ਪੈਸੇ ਹੈ ਕੋਈ ਨਹੀਂ, ਖਾਣ ਨੂੰ ਕੋਈ ਪੈਸੇ ਨਹੀਂ ਲੋਕਾਂ ਦੇ ਕੋਲ। ਲੋਕਾਂ ਕੋਲੋਂ ਮੈਂ ਇਹੀ ਦਰਖਾਸਤ ਕਰਾਂਗੀ ਵੀ ਲਾਗੇ ਚਾਗੇ ਲੋਕਾਂ ਦਾ ਪਤਾ ਕਰੋ ਜਿਹੜੇ ਸਫੇਦਪੋਸ਼ ਨੇ, ਉੱਥੇ ਖੈਰਾਤ ਕਰੋ, ਲੋਕਾਂ ਦੀ ਮਦਦ ਕਰੋ। ਤੇ ਦੂਸਰੀ ਗੱਲ ਇਹ ਕਿ ਜਿਹੜੀ ਜਦੋਂ ਬੱਚੀਆਂ ਜਾਬ ਲੈਣ ਜਾਂਦੀਆਂ ਨੇ ਤੇ ਐਸੀ ਡਿਮਾਂਡ ਉਹਨਾਂ ਦੇ ਸਾਹਮਣੇ ਰੱਖਦੇ ਨੇ, ਬੇਹੂਦਾ ਡਿਮਾਂਡ ਜਿਹੜੀਆਂ ਪੂਰੀ ਨਾ ਕਰ ਸਕਣ। ਗੰਦੀ ਸੀ ਜੌਬ ਦੇ ਬਦਲੇ ਵੀ ਉਹ ਇਸ ਤਰ੍ਹਾਂ ਦੀਆਂ ਦਰਖਾਸਤਾਂ ਸਾਡੇ ਕੋਲੋਂ ਲੈਂਦੇ ਨੇ ਤੇ ਇਹੋ ਜਿਹੇ ਡਿਮਾਂਡਾਂ ਕਰਦੇ ਨੇ। ਉਹਨਾਂ ਦੇ ਕਹਿਣ ਦਾ ਮਤਲਬ ਹੈ ਜਿਹੜੀਆਂ ਮੁਨਾਸਬ ਨਹੀਂ। ਤੇ ਇਹ ਉਹਨਾਂ ਨੇ ਆਪਣਾ ਮਸਲਾ ਦੱਸਿਆ। ਅੱਛਾ ਜੀ, ਅਗਲੀ ਖਬਰ ਵੀ ਇਸੇ ਤਰ੍ਹਾਂ ਦੀ, ਅਗਲੀ चिट्ठी भी इसी तरह दी। उन्होंने कहा जी कि गिल साहब असल मसला शादी का ना होना ये वजह है कि बारात को अच्छी रोटी देना मजबूरी बन गई। आहो जी, बड़ी मजबूरी, मर जाना बरातियां ने जो उन्होंने चंगी रोटी ना दी। ਇਹ ਭਾਬੀ ਸਾਹਿਬਾ ਜਿਨ੍ਹਾਂ ਨੇ ਇਤਰਾਜ਼ ਕੀਤਾ ਸੀ ਮੈਨੂੰ ਜਵਾਬ ਹੈ ਵੀ ਰੌਲਾ ਇੱਥੇ ਜੇ ਮੇਰਾ, ਮੈਂ ਇਹਨਾਂ ਲੋਕਾਂ ਨਾਲ ਗੱਲ ਕਰਦਾ ਜਿਹੜੇ ਅਫੋਰਡ ਕਰ ਸਕਦੇ ਨੇ। ਉਹ ਮੇਰੇ ਵੱਲੋਂ ਭਾਈ ਜੀ ਜਾ ਕੇ ਉਹ ਰਿਟਸ ਕਾਰਟਨ ਦੇ ਵਿੱਚ ਲੋਕਾਂ ਨੂੰ ਜਾ ਕੇ ਜਿਹੜਾ ਨਾ ਉਹ ਬੇਸ਼ੱਕ ਉਹ ਕਹਿਣ ਕਿ ਅਸੀਂ ਤੇ ਜਨਾਬ ਫਲਾਨੀ ਜਿਹੜੀ ਰਿਟਸ ਕਾਰਟਨ ਦੀ ਜਿਹੜੀ ਫਲਾਨੀ ਡਿਸ਼ ਹੈ ਨਾ ਉਹ ਹੀ ਖਵਾਉਣੀ ਹੈ। ਭਈ ਉਹਨਾਂ ਦੇ ਪੈਸੇ ਨੇ, ਖਵਾਉਣ। ਪਰ ਰੌਲਾ ਇਹਨਾਂ ਦਾ ਜਿੱਥੇ ਲੋਕਾਂ ਦੇ ਕੋਲ ਰੁਪਈਏ ਨਹੀਂ ਆਏ, ਆਧਾਰ ਲੈ ਕੇ ਰੋਟੀਆਂ ਖਵਾਉਂਦੇ ਨੇ ਤੇ ਬਾਅਦ ਸਾਰੀ ਉਮਰ ਧੀ ਉੱਥੇ ਖੁਸ਼ ਨਹੀਂ ਰਹਿੰਦੀ ਤੇ ਆਪ ਘਰ ਖੁਸ਼ ਨਹੀਂ ਰਹਿੰਦੇ ਕਿਉਂਕਿ ਉਧਾਰ ਲਾਉਣ ਡਏ ਹੁੰਦੇ ਨੇ। उन्होंने कहा दूसरा प्रॉब्लम जहेज़ है, इसके अलावा कोई और वजह नहीं। समेत काफ़ी फैमिली इस पर परेशान है कि साढ़े समेत, लेकिन असी सादात तो हैं, सैयद फैमिली तो रखते हैं तलक, किसी को मदद मंगते हुए भी शर्मिंदा होने हैं। सोचा है कि खान की हुकूमत आएगी तो शायद गरीबों के बारे कोई सोचेगा, लेकिन गुलामां ते गद्दारां ने मुल्क का सत्यानाश कर दिता है तो खान नूं भी हुकूमत च आउण नहीं दिंदे। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਮੇਰਾ ਪਾਕਿਸਤਾਨ ਦੇ ਨਾਂ ਤੋਂ ਇਹਨਾਂ ਕਮੈਂਟ ਕੀਤਾ। ਇਹਨਾਂ ਕਿਹਾ ਗਿਲ ਸਾਹਿਬ बड़े अफसोस की बात है, जहेज़ ऐसी लानत है कि सारी ज़िंदगी शादी के बाद भी अजाब बना दिंदी है। उन्होंने कहा मैं एक टुटी हुई फैमिली, तलाक याफ्ता, तलाक जी फैमिली च हुई है माँ बाप दे विच, मैं एक ब्रोकन फैमिली की इकलौती धी हाँ और मैं खुद ही कमाई करनी हाँ। पहले शादी नहीं हो रही सी, जहेज़ कित्थों लिआउंदी मैं। जदों होई तो मेरी सस कहती है कि तू नाल की लैके आई है। ਪਹਿਲੇ ਤਾਂ ਮੇਰੀ ਸੱਸ ਨੇ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ। ਫਿਰ ਲੱਖਾਂ ਦੇ ਬ੍ਰਾਂਡਡ ਕੱਪੜੇ ਜ਼ੇਵਰ ਉਹਨਾਂ ਨੂੰ ਲੈ ਕੇ ਦਿੱਤੇ। ਇਹ ਭੈਣ ਮੇਰੀ ਇਹ ਕਿਉਂ ਲੈ ਕੇ ਦਿੱਤੇ ਸੀ? ਬਹਰਹਾਲ ਉਹਨਾਂ ਕਿਹਾ ਜੋ ਸਮਾਨ ਤਿਆਰ ਥਾ ਉਹ ਵੀ ਦਿੱਤਾ, ਮਗਰ ਸ਼ਾਦੀ ਤੋਂ ਬਾਅਦ ਸੱਸ ਨੇ ਕਿਹਾ ਕਿ ਤੂੰ ਆਪਣੀ ਫ੍ਰਿਜ ਕਿਉਂ ਨਹੀਂ ਲੈ ਕੇ ਆਈ? ਇਹ ਮੇਰੀ ਫ੍ਰਿਜ ਨੂੰ ਹੱਥ ਨਾ ਲਾਈ ਕਿਚਨ ਦੇ ਵਿੱਚ। ਤੇ ਉਸ ਤੋਂ ਬਾਅਦ ਸਖਤ ਗਰਮੀ ਦੇ ਵਿੱਚ ਵੀ ਮੈਂ ਗਰਮ ਨਲ ਦਾ ਪਾਣੀ ਪੀਣ ਤੇ ਮਜਬੂਰ ਹਾਂ। ਤੇ ਸੋਚੇ ਸ਼ਾਦੀ ਵੀ ਮੁਸ਼ਕਿਲ ਤੇ ਸ਼ਾਦੀ ਤੋਂ ਬਾਅਦ ਦੀ ਜ਼ਿੰਦਗੀ ਵੀ ਮੁਸ਼ਕਿਲ। ਇਹ ਭੈਣ ਸਾਡੀ ਇਹ ਦੱਸਣ ਡਈ ਹੈ ਕਿ ਮੈਂ ਇੱਕ ਮੇਰੇ ਮਾਂ ਪਿਓ 'ਚ ਤਲਾਕ ਹੋਈ, ਆਪੇ ਹੀ ਕਮਾਉਣ ਵਾਲੀ ਸਾਂ। ਪਹਿਲਾਂ ਸ਼ਾਦੀ ਨਹੀਂ ਸੀ ਹੁੰਦੀ, ਕਮਾ ਕੇ ਆਪਣੇ ਪੈਸੇ ਨਾਲ ਸ਼ਾਦੀ ਕੀਤੀ। ਸੱਸ ਨੇ ਆਖਿਆ ਸਾਨੂੰ ਕੁਝ ਨਹੀਂ ਚਾਹੀਦਾ, ਲੱਖਾਂ ਰੁਪਈਆਂ ਦੇ ਬ੍ਰਾਂਡਡ ਕੱਪੜੇ ਵੀ ਦਿੱਤੇ ਤੇ ਇੱਕ ਫ੍ਰਿਜ ਨਾ ਲੈ ਕੇ ਜਾ ਸਕੀ। ਤੇ ਸੱਸ ਨੇ ਕਿਹਾ ਮੇਰੀ ਫ੍ਰਿਜ ਨੂੰ ਹੱਥ ਨਾ ਲਾ ਤੇ ਮੈਂ ਹੁਣ ਤੱਤਾ ਪਾਣੀ ਪੀਣ ਤੇ ਮਜਬੂਰ ਹਾਂ। ਤੇ ਇਹ ਜਿਹੜੇ ਬੰਦੇ ਗੁੱਸਾ ਕਰਦੇ ਸਨ ਨਾ ਮੇਰੀ ਗੱਲ ਦਾ, ਉਹ ਗੱਲ ਨੂੰ ਸਮਝੋ ਕਿ ਮੈਂ ਇਹ ਜਿਹੜੇ ਤੁਸੀਂ ਜਿਹੜੀ ਫੈਂ ਕਲਾਸ ਹੈ ਨਾ ਮਾਜ਼ਰਤ ਦੇ ਨਾਲ, ਇਹ ਜਿਹਨਾਂ 'ਚੋਂ ਫੂਕ ਬਹੁਤੀ ਨਿਕਲਦੀ, ਇਹ ਥੋੜ੍ਹੇ ਜਿਹੇ ਜੇ, ਇਹ ਜਿਹੜੇ ਤੁਹਾਡੇ ਰੌਲੇ ਨੇ ਤੁਸੀਂ ਥੋੜ੍ਹੇ ਜਿਹੇ ਜੇ। ਇਹ ਤੁਹਾਨੂੰ ਇਹ ਜਿਹੜੇ ਪਾਕਿਸਤਾਨ ਨੇ ਤਾਂ ਬਾਹਰੋਂ ਲੋਕੀ ਜਾਂਦੇ ਨੇ, ਆਂਦੇ ਨੇ ਪਾਕਿਸਤਾਨ 'ਚ ਬੜਾ ਪੈਸਾ ਹੈ, ਹਰ ਪਾਸੇ ਮਾਲਾਂ ਭਰੀਆਂ ਨੇ, ਰੈਸਟੋਰੈਂਟ ਭਰੇ ਨੇ ਲੋਕ। ਉਹ ਭਾਈ ਇਹ 1 ਕਰੋੜ ਬੰਦਾ ਜਿਹਨਾਂ ਕੋਲ ਪੈਸੇ ਨੇ, ਹਰ ਥਾਂ ਤੇ ਤੁਹਾਨੂੰ ਇਹ ਉਹੀ ਕਰੋੜ ਨਜ਼ਰ ਆਉਂਦਾ। ਹੱਟ ਕੇ ਘੁੰਮ ਕੇ ਸਪਿਨ ਹੁੰਦੇ ਨੇ। ਇਹ ਤੇ ਇੱਕ ਵੇਲੇ ਦੀ 2 ਬੰਦੇ 50 ਹਜ਼ਾਰ ਦੀ ਰੋਟੀ ਖਾਂਦੇ ਨੇ ਲਾਹੌਰ ਦੇ ਰੈਸਟੋਰੈਂਟਾਂ 'ਚ ਬੈਠ ਕੇ। ਇਹਦੇ 'ਚ ਕੋਈ ਸ਼ੱਕ ਨਹੀਂ। ਉਹਨੇ ਪੈਸੇ ਤੁਸੀਂ ਅਮਰੀਕਾ 'ਚ ਨਹੀਂ ਜੇ ਵਰਤਦੇ ਜਾਂ ਖਰਚ ਕਰਦੇ ਜਿੰਨੇ ਇਹ ਵਰਤਦੇ ਨੇ। ਉਹ ਉੱਥੇ ਉਹਨਾਂ ਕੋਲ ਪੈਸਾ ਦੱਸਿਆ ਤੇ ਹੈ ਵੀ ਹਰ ਬਿਊਰੋਕਰੇਟ ਦੀ ਗੁੱਟ ਦੇ ਉੱਤੇ ਤੇ ਜਿਹੜੀ ਰੋਲੈਕਸ ਦੀ ਘੜੀ ਹੈ ਉਹ ਪੈਸਾ ਆਇਆ ਹੀ ਪਤਾ ਨਹੀਂ ਕਿੱਥੋਂ ਹੈ, ਤੁਹਾਨੂੰ ਪਤਾ ਹੀ ਹੈ ਜਿੱਥੋਂ ਆਇਆ ਜ਼ਿਆਦਾਤਰ ਦੇ ਕੋਲ। ਬਹਰਹਾਲ ਇਹ ਮੈਂ ਇਹਨਾਂ ਲੋਕਾਂ ਦੀ ਗੱਲ ਕਰਦਾ। ਇਹ ਚੰਦ ਲੋਕ ਤੇ ਕਰਪਸ਼ਨ ਕਰਕੇ ਆਪਣਾ ਇਹਨਾਂ ਬੁੱਤਾ ਧਰਿਆ ਤੇ ਜਿਹੜੇ ਬਾਕੀ ਨੇ ਉਹਨਾਂ ਦਾ ਕੀ ਬਣੇ ਮੈਨੂੰ ਦੱਸੋ। ਉਹਨਾਂ ਦੇ ਫਿਰ ਆਪਣਾ ਮੂੰਹ ਚਪੇੜਾ ਮਾਰ ਕੇ ਲਾਲ ਕਰਨਾ ਹੈ ਨਾ। ਉਹਨਾਂ ਦੇ ਮੈਂ ਖਿਲਾਫ ਹੈ। ਉਹਨਾਂ ਨੂੰ ਮੈਂ ਸ਼ੈਲੋ ਆਖਦਾ, ਉਹਨਾਂ ਨੂੰ ਮੈਂ ਖੋਟੇ ਆਖਦਾ, ਉਹਨਾਂ ਨੂੰ ਮੈਂ ਆਨਾ ਇਹ ਨਾ ਕਰੋ। ਜਿੰਨਾ ਸਰਦਾ ਬਣਦਾ ਜੇ ਆਪਣੀ ਔਕਾਤ 'ਚ ਰਹਿ ਕੇ ਉਹ ਕਰੋ। ਤੇ ਜਦੋਂ ਕੁਝ ਤੇ ਹੈ ਨਾ ਜਿਹੜੇ ਕਰ ਲੈਂਦੇ ਨੇ, ਜਿਨ੍ਹਾਂ ਕੋਲ ਸਾਰਾ ਪੈਸਾ, ਜਿਹਨਾਂ ਨੂੰ ਮੈਂ ਸ਼ੈਲੋ ਆਨਾ, ਜਿਹੜੇ ਕਰਪਸ਼ਨ ਕਰਕੇ ਤੇ ਸਾਰਾ ਕੰਮ ਕਰਦੇ ਨੇ। ਫਿਰ ਕੁਝ ਨੇ ਜਿਹਨਾਂ ਕੋਲ ਥੋੜ੍ਹੇ ਪੈਸੇ ਨੇ ਤਾਂ ਕਰਜ਼ਾ ਲੈ ਕੇ ਕਰਦੇ ਨੇ ਆਪਣਾ ਮੂੰਹ। ਉਹਨਾਂ 'ਤੇ ਮੈਂ ਤਨਕੀਦ ਕਰਦਾ। ਉਹਨਾਂ ਦੀ ਵਜ੍ਹਾ ਤੋਂ ਜਿਹੜੇ ਬਹੁਤੇ ਮਾੜੇ ਨੇ ਨਾ, ਉਹਨਾਂ ਦੀਆਂ ਧੀਆਂ ਰਹਿ ਜਾਂਦੀਆਂ ਨੇ ਕਿਉਂਕਿ ਰਿਵਾਜ ਪੈ ਜਾਂਦਾ। ਉਹ ਜਿਹੜੇ ਦਰਮਿਆਨ ਵਾਲੇ ਨੇ ਉਹ ਜੇ ਉਹ ਹਟ ਜਾਣ ਇਹਨਾਂ ਕੰਮਾਂ ਤੋਂ, ਰਿਵਾਜ ਨਾ ਪਵੇ ਤੇ ਥੱਲੇ ਵਾਲੇ ਵੀ ਜਿਹੜੇ ਨੇ ਉਹ ਨਾ ਹੋਣ। ਜਿਹੜੇ ਅਮੀਰ ਨੇ ਨਾ ਉਹ ਤੇ ਅਜ਼ਲ ਤੋਂ ਹੀ ਕੰਮ ਕਰਦੇ ਆਏ ਨੇ। ਬਾਦਸ਼ਾਹ ਤੇ ਰਾਇਲ ਫੈਮਲੀਆਂ ਉਹ ਤਾਂ ਅਜ਼ਲ ਤੋਂ ਇਹ ਕੰਮ ਕਰਦੀਆਂ ਆਈਆਂ ਨੇ। ਉਹਨਾਂ ਦੇ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਅਸਲ ਜਿਹੜੀ ਹੁਣ ਲੋਅਰ ਮਿਡਲ ਕਲਾਸ ਇਹ ਕੰਮ ਸ਼ੁਰੂ ਹੋ ਗਈ ਹੈ ਨਾ,
ਜਿਹੜੇ ਫੈਂ ਕਲਾਸ ਨੂੰ ਜੁਆਇਨ ਕਰਨਾ ਚਾਹੁੰਦੇ ਨੇ, ਉਹਨਾਂ ਦੀ ਵਜ੍ਹਾ ਤੋਂ ਇਹ ਸਾਰਾ ਕੰਮ ਖਰਾਬ ਹੋ ਰਿਹਾ। ਅੱਛਾ ਜੀ, ਰਾਜ ਸਾਹਿਬ ਨੇ ਸਾਨੂੰ ਇੰਡੀਆ ਤੋਂ ਚਿੱਠੀ ਪੱਤਰ ਘੱਲੀ ਹੈ। ਉਹ ਆਉਂਦੇ ਨੇ ਇਨ ਇੰਡੀਆ ਗਵਰਨਮੈਂਟ ਹੈਜ਼ ਆ ਗਵਰਨਮੈਂਟ ਬੈਕਡ ਸਕੀਮ, ਅਤੇ ਇਹ ਹੁਣ ਮੇਰੇ ਕੋਲੋਂ ਸਮਰਿੱਧੀ, ਇਹ ਮੇਰੇ ਕੋਲੋਂ ਪੜ੍ਹਿਆ ਨਹੀਂ ਜਾ ਰਿਹਾ ਲਫ਼ਜ਼ ਕੀ ਹੈ, ਸੁਕਾਨਿਆ ਸਮਰਿੱਧੀ, ਜੋ ਵੀ ਇਹ ਲਫ਼ਜ਼ ਹੋਇਆ, ਤੁਸੀਂ ਜਨਾਬ ਮੈਨੂੰ ਮਾफ़ੀ ਦੇਣੀ ਹੈ, ਮੇਰੇ ਕੋਲੋਂ ਨਹੀਂ ਪੜ੍ਹਿਆ ਗਿਆ। ਉਹਨਾਂ ਕਿਹਾ ਜੀ ਇਹ ਸਕੀਮ ਹੈ ਜਿੱਥੇ ਬੱਚੀ ਦੇ ਮਾਂ ਪਿਓ ਜਿਹੜੇ ਨੇ ਨਾ ਉਹ ਪੈਸੇ ਜਮ੍ਹਾਂ ਕਰਾ ਸਕਦੇ ਨੇ, ਅਤੇ ਇੰਟਰਸਟ ਰੇਟ, ਸੂਦ ਜਿਹੜਾ ਜਿਹਨੂੰ ਅਸੀਂ ਆਨੇ ਹਾਂ ਮੁਨਾਫਾ, ਉਹ ਸਭ ਤੋਂ ਜ਼ਿਆਦਾ ਇਸ ਅਕਾਊਂਟ 'ਤੇ ਲੱਭਦਾ ਹੈ। ਪੂਰੇ ਹਿੰਦੁਸਤਾਨ ਦੀ ਹਕੂਮਤ ਨੇ ਕੰਮ ਕੀਤਾ ਹੈ, ਕਿਉਂਕਿ ਉਹਨਾਂ ਨੂੰ ਪਤਾ ਦਾਜ ਦੇਣਾ ਪੈਂਦਾ ਹੈ, ਜਹੇਜ਼ ਦੇਣਾ ਪੈਂਦਾ ਹੈ, ਬੱਚੀ ਦੀ ਸ਼ਾਦੀ ਕਰਨੀ ਪੈਂਦੀ। ਕਰਤੂਤ ਜੋ ਹੈ ਸਾਡੀ ਇਹ ਮੇਰਾ ਮਤਲਬ ਹੈ ਕਿ ਅਸੀਂ ਕਰਨੀ ਜੋ ਹੈ ਗੰਦੀ ਕਰਤੂਤ ਨੂੰ ਖ਼ਤਮ ਨਹੀਂ ਕਰਨਾ, ਪਰ ਹਿੰਦੁਸਤਾਨ ਦੀ ਗਵਰਨਮੈਂਟ ਨੇ ਚਲੋ ਇੱਕ ਕੰਮ ਚੰਗਾ ਕੀਤਾ ਹੈ ਕਿ ਉਹਨਾਂ ਨੇ ਮਾਂ ਪਿਓ ਨੂੰ ਇਹ ਕਿਹਾ ਵੀ ਤੁਸੀਂ ਬੱਚੀ ਛੋਟੀ ਹੋਵੇ ਤਾਂ ਉਦੋਂ ਹੀ ਪੈਸੇ ਥੋੜ੍ਹੇ ਜਿਹੇ ਜਮ੍ਹਾਂ ਕਰਾ ਦਿਓ, ਅਤੇ ਉਹਦੇ 'ਤੇ ਜਿਹੜਾ ਮੁਨਾਫਾ ਉਹ ਇੰਨਾ ਜ਼ਿਆਦਾ ਹਕੂਮਤ ਦਿੰਦੀ ਹੈ, ਸਭ ਤੋਂ ਜ਼ਿਆਦਾ ਇੱਥੇ ਦਿੰਦੀ ਜਦੋਂ ਬੱਚੀ 18 ਸਾਲ ਦੀ ਹੋਵੇ, ਅਤੇ ਉਹ ਪੈਸੇ ਕਢਾ ਸਕਦੇ ਹੋ ਜ਼ਿਆਦਾ ਤੋਂ ਜ਼ਿਆਦਾ 64 ਲੱਖ ਰੁਪਇਆ ਇੰਡੀਅਨ। 64 ਲੱਖ ਇੰਡੀਅਨ ਹੈ, ਅਤੇ ਪਾਕਿਸਤਾਨੀ 2 ਕਰੋੜ ਰੁਪਈਆ ਤੁਸੀਂ ਕਹੋ ਕਿ ਉਹ ਤਕਰੀਬਨ ਜਿਹੜਾ ਨਾ ਉਹ ਤੁਸੀਂ ਕਢਾ ਸਕਦੇ ਹੋ, ਅਤੇ ਉਹ 2 ਕਰੋੜ ਰੁਪਈਆ ਪਾਕਿਸਤਾਨੀ ਦੇ ਮੁਤਾਬਕ ਉਹ ਤੁਸੀਂ ਕਢਾ ਕੇ ਤੇ ਬੱਚੀ ਦੀ ਸ਼ਾਦੀ ਕਰ ਸਕਦੇ ਹੋ। ਅੱਛਾ ਪਲਾਨ ਹੈ ਇਹ ਤੁਹਾਡੀ ਗੱਲ ਸਹਿਮਤ ਹੈ। ਅਗਰ ਇਹ KPK ਗਵਰਨਮੈਂਟ ਨੂੰ ਵੀ ਦੱਸਾਂਗੇ ਵੀ ਅਗਰ ਇਹੋ ਜਿਹਾ ਕੋਈ ਪਲਾਨ ਉਹ ਕਰ ਸਕਦੇ ਹੋਣ, ਅਤੇ ਪੰਜਾਬ ਗਵਰਨਮੈਂਟ ਵੀ ਅੱਗੋਂ ਜਦੋਂ ਕਦੀ ਲੱਭੇਗੀ ਤਾਂ ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਵੀ ਇਸ ਚੀਜ਼ ਤੋਂ ਕੁਝ ਸਿੱਖੀਏ ਅਤੇ ਇੱਧਰ ਵੀ ਕਰੀਏ ਕੰਮ। ਅਸਲ ਗੱਲ ਤਾਂ ਜਹੇਜ਼ ਤੋਂ ਹੀ ਜਾਨ ਛੁਡਾਈਏ, ਲੇਕਿਨ ਇਹ ਵੀ ਮਾੜਾ ਕੰਮ ਨਹੀਂ। ਸ਼ਹਬਾਜ਼ ਭਾਈ, ਅੱਜ ਕੱਲ੍ਹ ਜੋ ਬ੍ਰਾਂਡਸ ਦਾ ਮੁਕਾਬਲਾ ਲੋਨ ਦੇ ਕੱਪੜਿਆਂ 'ਤੇ ਹੁੰਦਾ ਨਾ, ਉਹ ਕਿਸੇ ਹੋਰ ਸ਼ਾਇਦ ਨਹੀਂ ਹੁੰਦਾ। ਆਪਣੇ ਪਰਦੇ ਰੱਖਣ ਲਈ ਮਜਬੂਰ ਹੋ ਜਾਂਦੇ ਆ, ਅਤੇ ਬੜੇ ਮਜਬੂਰ ਹੋ ਕੇ ਗੱਲ ਵੀ ਨਹੀਂ ਕਰਦੇ, ਅਤੇ ਇਹ ਬਾਰ ਕੱਪੜੇ ਖਰੀਦਣੇ ਪੈਂਦੇ। ਲਓ ਜੀ, ਇਹ ਨੇ ਉਹ ਮਾਮਲੇ ਜਿਨ੍ਹਾਂ ਦੇ ਉੱਤੇ ਮੈਂ ਸਾਰੀ ਗੱਲ ਕੀਤੀ ਸੀ। ਹੁਣ ਸਮਝ ਆਈ ਜੇ ਵੀ ਇਹ ਹੁਣ ਲੋਨ ਦਾ ਜਿਹੜਾ ਬ੍ਰਾਂਡ ਹੈ ਉਹ ਮੇਰੇ ਖਿਆਲ 25-30 ਹਜ਼ਾਰ ਦਾ ਸੂਟ ਆਉਂਦਾ ਹੋਏਗਾ, 15-20-25-30 ਦਾ। ਹੁਣ ਇਹ ਜਿਹੜਾ ਤੇ ਤਗੜਾ ਬੰਦਾ ਉਹਦੇ ਵਾਸਤੇ ਮੈਨੂੰ ਦੱਸੋ ਕਿ 30,000 ਰੁਪਈਆ ਕੀ ਹੈ, $100-125 ਉਹਦੇ ਵਾਸਤੇ ਤਾਂ ਇੱਕ ਵੇਲੇ ਦੀ ਚੰਗੇ ਰੈਸਟੋਰੈਂਟ 'ਤੇ ਰੋਟੀ ਹੈ 2 ਬੰਦਿਆਂ ਦੀ, ਇੱਕ ਬੰਦੇ ਦੀ। ਪਰ ਜਿਹੜਾ ਮਾੜਾ ਬੰਦਾ ਹੈ ਉਹਦੀ ਪਾਕਿਸਤਾਨ 'ਚ ਤਨਖਾਹ 25,000 ਰੁਪਈਆ ਹੈ। ਜਦੋਂ ਉਹਦੇ ਘਰ ਦੀਆਂ ਧੀਆਂ ਭੈਣਾਂ ਜਿਹੜੀਆਂ ਉਹ ਇਹ ਸਾਰਾ ਕੁਝ ਵੇਖ ਕੇ ਉਹ ਇਹ ਕੰਮ ਸ਼ੁਰੂ ਕਰਦੀਆਂ ਨੇ, ਤੇ ਫੇਰ ਵਿਗਾੜ ਹੋ ਜਾਂਦਾ। ਤੇ ਇੰਜ ਹੀ ਜਿਹੜਾ ਬਿਊਰੋਕਰੇਟ ਲੱਖ 1.5 ਲੱਖ ਜਿਹਦੀ ਤਨਖਾਹ, ਉਹਦੀ ਬੁੱਢੀ ਵੀ ਜਿਸ ਵੇਲੇ ਮਹੀਨੇ 'ਚ 4 ਸੂਟ ਜਿਹੜੇ 30,000 ਵਾਲੇ ਲੈਣ ਦੀ ਕੋਸ਼ਿਸ਼ ਕਰੇਗੀ, ਤੇ ਉਹਨੇ ਲੱਖ 'ਚ ਬੱਚੇ ਵੀ ਪੜ੍ਹਾਉਣੇ ਨੇ ਸਾਰਾ ਕੁਝ, ਤੇ ਉਹ ਫਿਰ ਕਿਸੇ ਠੇਕੇਦਾਰ ਨਹੀਂ ਲੈ ਕੇ ਦੇਣੇ ਨਾ। ਉਹ ਜਿਹੜੀ ਫਟੀਕ ਹੈ ਉਹ AC ਸਾਹਿਬ ਨਹੀਂ ਹੈ, ਦੂਸਰੇ ਨੇ ਠੇਕੇਦਾਰ ਨੂੰ ਪਾਉਣੀ ਹੈ, ਤੇ ਠੇਕੇਦਾਰ ਨੇ ਉਹ ਪੈਸੇ ਖਰੀਦ ਕੇ ਦੇਣੇ, ਤੇ ਠੇਕੇਦਾਰ ਨੇ ਕੀ ਕਰਨਾ, ਉਹਨੇ ਮਸਾਲੇ 'ਚ ਸੀਮੈਂਟ ਘੱਟ ਰੱਖ ਦੇਣਾ ਤੇ ਰੇਤ ਬਹੁਤੀ ਰੱਖ ਦੇਣੀ ਹੈ। ਮਸਾਲਾ ਹੁੰਦਾ ਜਿਹੜਾ ਸੀਮੈਂਟ ਤੇ ਰੇਤ ਮਿਲਾ ਕੇ ਬਿਲਡਿੰਗ ਬਣਾਈ ਦੀ ਹੈ, ਤੇ ਫਿਰ ਬੱਚਿਆਂ ਦਾ ਸਕੂਲ ਇੰਜ ਹੀ ਬਣਨਾ, ਤੇ ਛੱਤ ਡਿੱਗ ਪੈਣੀ ਹੈ, ਤੇ ਛੱਤ ਦੇ ਥੱਲੇ ਆ ਕੇ ਫਿਰ ਕਿਹਦੇ ਬੱਚੇ ਮਰਨੇ ਨੇ, ਗਰੀਬ ਦੇ। ਤੇ ਮੈਂ ਉਹਨਾਂ ਦੇ ਬਾਰੇ ਜਨਾਬ ਕੱਲ ਗੱਲ ਕਰਦਾ ਸੀ। अस्सलाम वालेकुम। मैं खुद बहुत तंग हूँ ये शादियाँ तो जी अजकल गल, इन शादियों से जो आजकल हो रही है, और गाए बगाए अपने सर्कल च मैं इससे मौजू ते गल करती रहनी है, लेकिन लगता है ये बात बराए बात ही रह जाती है। सानू मिल के दा कोई हल करना पैना है। अजकल डाले तो बगैर कोई बरात नहीं जाती, तो फायरिंग तो बगैर और लैंड क्रूज़र या पराडो तो बगैर दुल्हन घर नहीं आती। वो आंदी पहला फायरिंग करो या पराडो या लैंड क्रूज़र लैके आओ, तो फिर ही बरात आनी है। मैनू लगता भैन साडी किते गुजरां वाले तो है, हुदा खान इहदा नाम है, तो मैनू उत्थे फायरिंग शैरिंग ज़्यादा होंदी है। बहरल अच्छा जी, अगला फैसल डोगर साहब ने, खैर जो मैं चाहता सा ना, जी मैं गल की सी, वो फैसल डोगर साहब ने असल बेहतरीन अंदाज ना ये गल सामने रखी है। उन्हें कहा जी कि मेरी इंग्लिश बहुत अच्छी नहीं जनाब, तुसी बिल्कुल ज़बरदस्त लिखिया। प्रॉब्लम करप्शन तो इनजस्टिस है एग्जैक्टली, क्योंकि यह जो साढ़े रवैये ना आर्टिफिशियल, ये फिर करप्शन वाले पासे सानू लैके जाते हैं, जिथों इनजस्टिस शुरू होंदा। इनजस्टिस किस तरह, पुलिस वाला करप्शन करके, क्योंकि पुलिस वाले की बुढ़ी ने वो कपड़े पाने ने लॉन दे महंगे, उन्हें रॉलेक्स बननी है। जे उन्हें पुलिस वाले जी फीमेल पुलिस वाली हुई मीन जनाना, वो साड़ी बाजी रॉलेक्स, उन्होंने बनिया जिस वे उन्हें वेखना है रॉलेक्स, तो जी SP साहब की बुढ़ी होनी, उन्हें कहना मैं भी ਉਹਦੇ ਨਾਲ ਦੀ रॉलेक्स लैनी है, ਉਹੀ ਜਿਹੜੀ रॉलेक्स ਉਹਨੇ ਅਨੂਜ ਸਾਹਿਬਾ ਨੇ ਬੰਨੀ ਹੈ, ਤੇ ਫਿਰ ਉਹਨਾਂ ਦੀ ਕਿਤੇ ਹੁਣ ਤਨਖਾਹ 1.5 ਲੱਖ ਹੋਣੀ ਹੈ, ਤੇ ਉਹਨਾਂ ਕਿੱਥੋਂ ਪੂਰੀ ਕਰਨੀ ਹੈ। ਫਿਰ ਜ਼ਾਹਿਰ ਹੈ ਕਿਸੇ ਨਾ ਕਿਸੇ ਕਤਲ ਦੇ ਮੁਕੱਦਮੇ ਦੇ ਵਿੱਚ ਝੂਠੀ ਰਿਸ਼ਵਤ ਲੈ ਕੇ ਨਾ ਇਨਸਾਫੀ ਕਰਨੀ ਹੈ, ਕਿਸੇ ਦੇ ਪਲਾਟ ਤੇ ਕਬਜ਼ਾ ਕਰਵਾਉਣਾ ਹੈ, ਕਿਸੇ ਬੇਵਾ ਦੇ ਨਾਲ ਧੱਕਾ ਕਰਨਾ ਹੈ, ਤੇ ਕਰਪਸ਼ਨ ਤੋਂ ਬਾਅਦ ਇਨਜਸਟਿਸ। ਇਹ ਤੁਸੀਂ ਬਿਲਕੁਲ ਦਰੁਸਤ ਗੱਲ ਕੀਤੀ ਡੋਗਰ ਸਾਹਿਬ। ਤੇ ਪੀਪਲ ਹੂ ਕੈਨ ਅਫੋਰਡ ਸ਼ੁੱਡ ਬਾਏ ਐਕਸਪੈਂਸਿਵ ਥਿੰਗਸ ਔਨ देयर ਮਨੀ ਗੋ ਆਊਟ ਐਂਡ ਸਰਕੂਲੇਟ ਇਨ ਦ ਇਕੋਨਮੀ। ਬਿਲਕੁਲ ਮੈਨੂੰ ਕੋਈ ਇਤਰਾਜ਼ ਨਹੀਂ, ਜਿਹਦੇ 'ਚ ਸਰਦਾ ਬਣਦਾ ਬਿਲਕੁਲ ਕਰੇ।
ਬਟ ਯੈਸ ਪੀਪਲ ਡੂਇੰਗ ਥਿੰਗਸ ਦੇ ਕਾਂਟ ਅਫੋਰਡ ਡਿਊ ਟੂ ਪੀਅਰ ਪ੍ਰੈਸ਼ਰ ਇਜ਼ ਅ ਬਿਗ ਇਸ਼ੂ। ਉਹਨਾਂ ਕਿਹਾ ਜੇ ਪਰ ਜਿਹੜੇ ਲੋਕੀ ਅਫੋਰਡ ਨਹੀਂ ਕਰਦੇ ਤੇ ਉਹ ਸੱਜੇ ਖੱਬੇ ਵਾਲਿਆਂ ਨੂੰ ਵੇਖ ਕੇ ਤੇ ਉਹਨਾਂ ਦੀ ਨਕਲ ਕਰਦੇ ਨੇ। ਅਸਲ ਉਹ ਮਸਲਾ ਇਹ ਹੀ ਮੇਰਾ ਮਸਲਾ ਹੈ ਭਾਈ ਜੀ। ਪ੍ਰੋਬਲਮ ਜਿਹੜਾ ਉਹ ਡਿਸਟ੍ਰੀਬਿਊਸ਼ਨ ਆਫ ਮਨੀ ਹੈ। ਕੁਝ ਲੋਕ ਜਿਹੜੇ ਨੇ ਉਹਨਾਂ ਵਾਸਤੇ ਜਿਹੜਾ ਉਹ ਲੱਖ ਰੁਪਈਏ ਜਾਂ 10 ਲੱਖ ਦਾ ਸੂਟ ਜਿਹੜਾ ਉਹ ਬਾਈ ਕਰਨਾ ਕੋਈ ਖਾਸ ਗੱਲ ਨਹੀਂ, ਪਰ ਕੁਝ ਲੋਕਾਂ ਵਾਸਤੇ ਜਿਹੜਾ ਹੈ ਉਹ ਬੜਾ ਜ਼ਿਆਦਾ ਮਸਲਾ ਹੈ। ਔਰ ਉਹਨਾਂ ਨੇ ਕਿਹਾ ਕਿ ਉਹ ਅਗਰ ਲੋਕ ਜਿਹੜੇ ਨੇ ਉਹ ਮਹਿੰਗਾ ਕੱਪੜਾ ਲੈਣਗੇ ਤੇ ਇਸ ਹਿਸਾਬ ਨਾਲ ਚਲੋ ਦਰਜੀ ਕੋਲ ਵੀ ਪੈਸੇ ਜਾਣਗੇ, ਉਹਦੇ ਕੋਲ ਵੀ ਜਾਣਗੇ। ਪਰ ਭਾਈ ਜੀ ਰੌਲਾ ਹੈ ਨਾ, ਦਰਜੀ ਕੋਲ ਐਡੇ ਪੈਸੇ ਨਹੀਂ ਜਾਂਦੇ। ਜਦੋਂ ਤੁਸੀਂ ਮਹਿੰਗਾ ਬ੍ਰਾਂਡ ਖਰੀਦਦੇ ਹੋ ਦਰਜੀ ਕੋਲ ਥੋੜ੍ਹੇ ਹੀ ਜਾਂਦੇ ਨੇ, ਉਹ ਬ੍ਰਾਂਡ ਦੇ ਮਾਲਕ ਕੋਲ ਹੀ ਸਾਰੇ ਚਲੇ ਜਾਂਦੇ ਨੇ। ਇਸੇ ਤੋਂ ਮੈਂ ਆਨਾ ਵੀ ਥੋੜ੍ਹਾ ਜਿਹਾ ਕੋਈ ਦਰਮਿਆਨੀ ਰਸਤਾ ਕੱਢੋ। ਬਾਕੀ ਜਿਹਨਾਂ ਕੋਲ ਹੈ ਨੇ ਪੈਸੇ ਉਹਨਾਂ 'ਤੇ ਤਾਂ ਮੇਰਾ ਕੋਈ ਇਤਰਾਜ਼ ਨਹੀਂ, ਮੈਂ ਤਾਂ ਦਰਮਿਆਨ ਵਾਲਿਆਂ ਦੀ ਗੱਲ ਕਰਦਾ। ਐਨੀਵੇਜ਼ ਜੀ, ਇਹ ਤੁਹਾਡਾ ਬੜਾ ਅੱਛਾ ਕਮੈਂਟ ਹੈ, ਬਲਕਿ ਸਭ ਤੋਂ ਬੈਲੈਂਸ ਕਮੈਂਟ ਹੈ, ਮੈਂ ਇਹ ਕਹਾਂਗਾ। ਅੱਛਾ ਜੀ, ਸ਼ਹਬਾਜ਼ ਗਿੱਲ ਸਾਹਿਬ, ਮੇਰਾ ਵੀ ਇਹੀ ਇਤਰਾਜ਼ ਹੈ ਕਿ ਤੁਸੀਂ ਲੋਕਾਂ ਦੇ ਖਤ ਨਹੀਂ ਪੜ੍ਹਦੇ। ਲਓ ਜਨਾਬ, ਅੱਜ ਤੇ ਮੈਂ ਬਹੁਤ ਢੇਰ ਸਾਰੇ ਪੜ੍ਹੇ ਨੇ। ਉਹਨਾਂ ਕਿਹਾ ਸਾਡੇ ਸਿੰਧ ਦੇ ਵਿੱਚ ਇਹ ਜਹੇਜ਼ ਵਾਲੀ ਲਾਨਤ ਨਹੀਂ ਹੈਗੀ। ਸ਼ਾਬਾਸ਼ ਹੈ ਬਈ, ਸ਼ਾਬਾਸ਼, ਤੁਹਾਨੂੰ ਬੜੀ ਮੁਬਾਰਕ ਹੋਏ, ਸਾਡੇ ਵੱਲੋਂ ਬੜੀ ਮੁਬਾਰਕ। ਉਹਨਾਂ ਕਿਹਾ ਇਸਲਾਮ 'ਚ ਵੀ ਇਹ ਕਲਚਰ ਕੋਈ ਨਹੀਂ। ਤੇ ਮੈਂ ਜ਼ਰਦਾਰੀ ਸਾਹਿਬ ਦੇ ਸ਼ਹਿਰ ਦਾ ਹਾਂ ਤੇ ਪੰਜਾਬੀ ਵੀਲੌਗ ਬੜੇ ਸ਼ੌਕ ਨਾਲ ਸੁਣਦਾ। ਜ਼ਿਲ੍ਹਾ ਨਵਾਬਸ਼ਾਹ, ਤੁਹਾਡੀ ਮਿਹਰਬਾਨੀ ਹੈ। ਮੈਨੂੰ ਪਤਾ ਹੈ, ਮੈਨੂੰ ਤੁਹਾਡੇ 'ਤੇ ਪੂਰਾ ਯਕੀਨ ਹੈ। ਉੱਥੋਂ ਇਕੱਲੇ ਜ਼ਰਦਾਰੀ ਸਾਹਿਬ ਹੀ ਇਹੋ ਜਿਹੇ ਨੇ, ਤੁਸੀਂ ਬਾਕੀ ਸਾਰੇ ਬੰਦੇ ਠੀਕ ਹੋ, ਸਾਨੂੰ ਪਤਾ ਹੈ ਇਸ ਗੱਲ ਦਾ। ਅੱਛਾ ਜੀ, ਅਗਲਾ ਚੀਮਾ ਸਾਹਿਬ ਨੇ ਇਹ ਕਿਹਾ ਜੀ ਅੱਜ ਦਾ ਵੀਲੌਗ 70% ਝੂਠ ਹੈ ਤੇ ਨਾ ਸਮਝੀ ਤੇ ਮਬਨੀ ਹੈ। लड़कियां खुद भी जिम्मेदार ने शादियां ना होने दी। कभी शादी वाली किसी एप्लीकेशन पर जाके देखें जहाँ लड़की की जितनी ज़्यादा उम्र होगी उतनी लंबी फहरिस्त होगी। वो लड़के से डिमांडें बड़ी कर रही हैं। लो जी, चीमा साहब को रिश्ता नहीं जलब रहा। चीमा साहब गए ने वैबसाइटां ते भी, तो साड़ी मासी ने भी कोशिश की है, पर रिश्ता किते नहीं बन रहा। लिस्टां लंबियां, मैनूं लगदा भरा साडे कोल नौकरी भी अजे कोई नहीं। तो रौला बनिया बई ये कुड़ियो ਤੁਸੀਂ ਵੀ ਥੋੜ੍ਹਾ ਜਿਹਾ ਮੇਰੀ ਉਹ ਭੈਣੋ ਖਿਆਲ ਕਰੋ, ਤੁਸੀਂ ਵੀ ਲਿਸਟਾਂ ਜ਼ਰਾ ਘੱਟ ਕਰੋ। ਤੁਸੀਂ ਵੀ ਇਹ ਜਿਹੜਾ ਨਾ, ਮੇਰਾ ਮਤਲਬ ਹੈ ਕਿ ਜਿਹੜੇ ਇੱਕ ਤੇ ਨੇ ਨਾ ਉਹ ਸਾਰੇ ਬਰਕਨਜ਼ ਐਂਡ ਕੈਲੀ ਤੇ ਦੂਸਰੇ, ਤੇ ਇਹ ਜਿਹੜਾ ਆਮ ਬੰਦਾ ਨਾ ਉਹਦੇ ਆਸਤੇ ਭਾਈ ਜੀ ਇਹ ਜਿਹੜਾ ਮਾਈਕਲ ਕੋਰਸ ਹੈ ਨਾ, ਇਹ ਵੀ ਬਰਕਨ ਐਂਡ ਕੈਲੀ ਹੈ। ਉਹ ਨਹੀਂ ਐਡੇ ਮਹਿੰਗੇ ਬੈਗ ਲੈ ਕੇ ਦੇ ਸਕਦਾ। ਇਸ ਲਈ ਜ਼ਰਾ ਥੋੜ੍ਹਾ ਜਿਹਾ ਧਿਆਨ, ਥੋੜ੍ਹਾ ਜਿਹਾ ਕੰਮ ਹਲਕਾ ਕਰੋ ਤਾਂ ਕਿ ਇਹ ਵਿਆਹ ਹੋਣ। ਤੇ ਇਹੋ ਜਿਹੇ ਮੁੰਡੇ ਜਿਹੜੇ ਮੈਨੂੰ ਝੂਠਾ ਆਖਣ ਡਏ ਨੇ, ਇੱਕ ਹਿਸਾਬ ਨਾਲ ਤੇ ਸੱਚੇ ਨੇ ਜਦੋਂ ਤੁਸੀਂ ਵੀ ਡਿਮਾਂਡਾਂ ਕਰਦੇ ਹੋ। ਤੇ ਹੁਣ ਵੇਖੋ ਤਪਿਆ ਬੈਠਾ ਭਰਾ ਸਾਡਾ, ਲੇਕਿਨ ਅਸੀਂ ਤੁਹਾਡੇ ਨਾਲ ਇਮਾਨਦਾਰੀ ਰੱਖਾਂਗੇ। ਅਸੀਂ ਲੌਂਡਾ ਲਪਾੜਾ ਜੀ ਤਰ੍ਹਾਂ ਸਿਰਫ ਚੰਗੀਆਂ ਗੱਲਾਂ ਤੁਹਾਡੇ ਸਾਹਮਣੇ ਰੱਖੀਆਂ। ਸਾਨੂੰ ਭੈੜਾ ਆਖੋਗੇ ਉਹ ਵੀ ਸਾਹਮਣੇ ਰੱਖਾਂਗੇ, ਕਿਉਂਕਿ ਅਸੀਂ ਤਾਂ ਫਰੀਡਮ ਆਫ ਸਪੀਚ 'ਤੇ ਯਕੀਨ ਰੱਖਦੇ ਹਾਂ। ਜਿਹੜੀ ਗੱਲ ਕਰੋਗੇ ਉਹ ਅਸੀਂ ਸਾਹਮਣੇ ਰੱਖਾਂਗੇ। ਜਿਹੜੀ ਭਾਬੀ ਮੇਰੀ ਨੇ ਮੈਨੂੰ ਮੈਸੇਜ ਕਰਕੇ ਬੇਇੱਜ਼ਤੀ ਕੀਤੀ ਹੈ, ਉਹ ਮੈਂ ਉਹੀ ਸਾਹਮਣੇ ਰੱਖ ਦਿੱਤਾ। ਤੇ ਜਿਹੜਾ ਹੈ ਨਾ ਜੀ, ਉਹ ਅਸੀਂ ਯਕੀਨ ਰੱਖਦੇ ਹਾਂ ਕਿ ਜਿਹੜੀ ਤੁਹਾਡੀ ਆਵਾਜ਼ ਹੈ ਉਹ ਸਾਹਮਣੇ ਆਉਣੀ ਚਾਹੀਦੀ ਹੈ। ਅੱਛਾ ਜੀ, ਆਈ ਡੋਂਟ ਫੀਲ ਸੌਰੀ ਫॉर ਗਰਲ ਸਾਈਡ, ਦ ਰੀਜ਼ਨ ਵਾਈ ਦੇ ਆਰ ਨਾਟ ਗੈਟਿੰਗ ਮੈਰਿਡ। ਇਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਮੇਰੇ ਤਿੰਨ ਪੁੱਤਰ ਨੇ, ਮੈਂ UK 'ਚ ਰਹਿੰਦੀ ਹੈ, ਅਤੇ ਜਦੋਂ ਅਸੀਂ ਵਿਆਹ ਕਰਦੇ 10-10 ਲੱਖ ਹੱਕ ਮਹਿਰ ਮੰਗਦੀਆਂ ਨੇ। ਲੰਮੀ ਲਿਸਟ ਹੈ, ਅਤੇ ਮੇਰੀਆਂ ਜਿੰਨੀਆਂ ਜਾਣਨ ਵਾਲੀਆਂ ਹੋਰ ਸਹੇਲੀਆਂ ਨੇ ਉਹ ਵੀ ਉੱਥੇ ਵੀ ਇਹੀ ਕੰਮ ਹੈ। ਵੇਖੋ, ਮੈਂ ਤੁਹਾਡੀ ਗੱਲ ਨਾਲ ਡਿਸਐਗਰੀ ਨਹੀਂ ਕਰਦਾ। ਇੱਕ ਤੇ ਬਾਜੀ ਜੀ, ਤੁਸੀਂ ਜ਼ਾਹਿਰ ਹੈ 35 ਸਾਲ ਤੋਂ ਉੱਤੇ ਵਾਲੀਆਂ ਕੁੜੀਆਂ ਦੇ ਨਾਲ ਤੇ ਮੁੰਡਿਆਂ ਦੇ ਰਿਸ਼ਤੇ ਕਰਨ ਨੂੰ ਲੱਭਦੀਆਂ ਨਹੀਂ ਫਿਰਦੀਆਂ। ਇਹ ਤੁਹਾਡੇ ਵਾਲੇ ਪੂਲ ਦੀ ਤੇ ਗੱਲ ਹੀ ਨਹੀਂ ਹੋ ਰਹੀ, ਨੰਬਰ 1। ਦੂਜਾ, ਜ਼ਾਹਿਰ ਹੈ ਤੁਸੀਂ ਉਸ ਕਲਾਸ ਦੀ ਗੱਲ ਕਰ ਰਹੇ ਹੋ ਜਿਹੜਾ ਉਹੀ 1 ਕਰੋੜ ਕਲਾਸ ਹੈ, ਉਹ ਜਿਹੜੇ ਮਾਲਾਂ ਜਾਂਦੇ ਨੇ ਔਰ ਸਾਰਾ ਕੁਝ, ਤੁਸੀਂ ਵੀ ਉੱਥੇ ਹੀ ਰਿਸ਼ਤਾ ਲੱਭ ਰਹੇ ਹੋ। ਉਹਨਾਂ ਦੇ ਰੌਲਿਆਂ ਦੀ ਮੈਨੂੰ ਸਮਝ ਹੈ। ਮੈਂ ਤੇ ਪਿੰਡਾਂ ਵਾਲਿਆਂ ਦੀਆਂ ਗੱਲਾਂ ਕਰਦਾ। ਪਿੰਡਾਂ ਵਾਲਿਆਂ ਨੂੰ ਇਹਨਾਂ ਲਿਸਟਾਂ ਦਾ ਕੀ ਪਤਾ ਤੇ ਇਹਨਾਂ ਗੱਲਾਂ ਦਾ ਕੀ ਪਤਾ, ਮੈਂ ਤੇ ਉਹਨਾਂ ਦੀ ਗੱਲ ਕਰਦਾ ਜੇ। ਲੇਕਿਨ ਤੁਹਾਡੀ ਗੱਲ ਵੀ ਜਾਇਜ਼ ਹੈ, ਦੂਜੇ ਪਾਸੇ ਵੀ ਇਹ ਕੰਮ ਜਿਹੜਾ ਇਹ ਬੰਦ ਹੋਣਾ ਚਾਹੀਦਾ। 1-2 ਹੋਰ ਕਮੈਂਟ ਨੇ, ਉਹ ਵੀ ਤੁਹਾਡੇ ਸਾਹਮਣੇ ਰੱਖ ਦਈਏ ਜੀ। ਇਹਨਾਂ ਨੇ ਕਿਹਾ ਕਿ ਡਾਕਟਰ ਅਬਦੁੱਲਾ ਸਾਹਿਬ ਨੇ, ਇਹ ਡਾਕਟਰ ਨੇ ਹਿਊਸਟਨ ਦੇ ਵਿੱਚ। ਉਹਨਾਂ ਕਿਹਾ ਜੀ ਮੇਰੀ ਉਮਰ 70 ਸਾਲ ਹੈ ਅਤੇ ਮੈਂ ਇਹ ਸੈਂਸਿਟਿਵ ਇਸ਼ੂ 'ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਪਾਕਿਸਤਾਨ 'ਚ, ਲੇਕਿਨ ਮੈਂ ਕਿਉਂਕਿ ਅਮਰੀਕਾ 'ਚ ਰਹਿੰਦਾ ਅਤੇ ਮੈਂ ਇਸ ਦੇ ਉੱਤੇ ਕੰਮ ਨਹੀਂ ਕਰ ਸਕਿਆ। ਡਾਕਟਰ ਸਾਹਿਬ, ਅਸੀਂ ਇਨਸ਼ਾਅੱਲਾ ਤੁਹਾਡੇ ਨਾਲ ਰਾਬਤਾ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਡੀ ਇਹਦੇ 'ਤੇ ਮਦਦ ਕੀਤੀ ਜਾਏ। ਤੁਸੀਂ ਸਾਨੂੰ ਈਮੇਲ ਕਰੋ ਇਸੇ ਵੀਲੌਗ ਦੇ ਉੱਤੇ, ਅਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿਹੜੇ ਪਾਕਿਸਤਾਨ ਦੇ ਵਿੱਚ ਲੋਕੀ ਇਹ ਕੰਮ ਕਰਦੇ ਨੇ ਉਹਨਾਂ 'ਚੋਂ ਕਿਸੇ ਦੇ ਨਾਲ ਤੁਹਾਨੂੰ ਕਨੈਕਟ ਕਰਾ ਦਈਏ। ਲੇਕਿਨ ਇੱਕ ਗੱਲ, ਮੇਰੇ ਕਹਿਣ 'ਤੇ ਕਿਸੇ ਨੂੰ ਪੈਸੇ ਨਹੀਂ ਜੇ ਦੇਣੇ, ਉਹ ਆਪਣਾ ਫੈਸਲਾ ਆਪ ਕਰਨਾ। ਜੇ ਕੱਲ੍ਹ ਨੂੰ ਮੈਨੂੰ ਨਾ ਕਿਹੋ ਜੇ ਫਲਾਣੇ ਨੂੰ ਤੁਸੀਂ ਕਿਹਾ ਤੇ ਮੈਂ ਪੈਸੇ ਦੇ ਦਿੱਤੇ ਤੇ ਉਹ ਫਰਾਡ ਕਰਕੇ ਨਿਕਲ ਗਿਆ। ਇਸ ਲਈ ਮੇਰੀ ਰਿਕਮੈਂਡੇਸ਼ਨ ਕਿਸੇ ਨੂੰ ਪੈਸੇ ਦੇਣ ਦੀ ਨਹੀਂ। ਆ ਡਾਟਾ ਲੈ ਲਓ ਕਿਸੇ ਕੋਲੋਂ, ਬੱਚੇ ਦਾ ਪੁੱਛ ਲਓ ਬਈ ਕਿਹਦਾ ਹੈ, ਕਿੱਥੇ ਹੈ, ਤੇ ਜਾ ਕੇ ਆਪਣੇ ਹੱਥਾਂ ਨਾਲ ਪੈਸੇ ਖਰਚ ਕਰੋ। ਮੇਰੇ ਕਹਿਣ 'ਤੇ ਪੈਸੇ ਦੇਣ ਵਾਲਾ ਕੰਮ ਨਹੀਂ ਜੇ ਕਰਨਾ। ਅੱਛਾ ਜੀ, ਸਜਾਦ ਸਾਹਿਬ ਦਾ ਕਮੈਂਟ ਵੀ ਇਹੀ ਹੈ ਕਿ ਮੁੰਡੇ ਵਾਲੇ ਵੀ ਬਹੁਤ ਜ਼ਿਆਦਾ ਜਨਾਬੇ ਵਾਲਾ ਜਿਹੜਾ ਹੈ ਨਾ ਉਹ ਡਿਮਾਂਡਾਂ ਕਰਦੇ ਨੇ। ਉਹ ਕਹਿੰਦੇ ਨੇ ਮੁੰਡੇ ਕੋਲ ਨੌਕਰੀ ਹੋਵੇ, ਗੱਡੀ ਹੈ ਹੋਵੇ, ਘਰ ਹੈ ਹੋਵੇ। ਉਹ ਵੀ ਲਿਸਟਾਂ ਲੰਮੀਆਂ ਰੱਖਦੇ ਨੇ, ਮੁੰਡੇ ਦੀ ਸ਼ਰਾਫਤ ਤੇ ਐਜੂਕੇਸ਼ਨ ਨਹੀਂ ਦੇਖਦੇ। ਉਹਨਾਂ ਦੀ ਵੀ ਲਿਸਟ ਲੰਮੀ ਹੈ। ਤੇ ਇਸ ਲਈ ਇਹ ਮਾਮਲਾ ਜਿਹੜਾ ਨਾ ਸਿਰਫ ਕੁੜੀਆਂ ਦਾ ਨਹੀਂ ਹੈ, ਇਹ ਮੁੰਡਿਆਂ ਦਾ ਵੀ ਹੈ ਅਤੇ ਉਹਨਾਂ ਦਾ ਵੀ ਕਸੂਰ ਹੈ। ਇਸ ਲਈ ਜਨਾਬ ਇਹ ਜਿੰਨੇ ਵੀ ਕਮੈਂਟ ਹੈ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ। ਮਕਸਦ ਸਾਡਾ ਸਿਰਫ ਔਰ ਸਿਰਫ ਤੁਹਾਨੂੰ ਇਹੀ ਦੱਸਣਾ ਸੀ ਕਿ ਮੌਜੂ ਬੜਾ ਡਾਇਵਰਸ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਇਹਦੇ 'ਚ ਗੁਰਬਤ ਵੀ ਇੱਕ ਵਜ੍ਹਾ ਹੈ,
ਇਹਦੇ ਵਿੱਚ ਜ਼ਾਹਿਰ ਹੈ ਉਮਰ ਵੀ ਬੱਚੀ ਦੀ ਇੱਕ ਵਜ੍ਹਾ ਹੈ, ਇਹਦੇ ਵਿੱਚ ਸੋਸ਼ਲ ਕਲਾਸਿਸ ਦਾ ਵੀ ਫਰਕ ਇੱਕ ਵਜ੍ਹਾ ਹੈ, ਜ਼ਾਤ ਪਾਤ ਵੀ ਇੱਕ ਬਹੁਤ ਵੱਡੀ ਵਜ੍ਹਾ ਹੈ। ਇਹਦੇ 'ਚ ਬਹੁਤ ਸਾਰੀਆਂ ਵਜੂਹਾਤ ਨੇ, ਇਹ ਐਵੇਂ ਨਹੀਂ ਹੋ ਜਾਂਦਾ ਮਾਮਲਾ। ਇਸ ਲਈ ਇਹ ਡਾਇਵਰਸ ਇਸ਼ੂ ਹੈ, ਮੈਂ ਇਸ ਗੱਲ ਨੂੰ ਸਮਝਦਾ, ਲੇਕਿਨ ਇਹਦੇ 'ਚ ਸਭ ਤੋਂ ਵੱਡੀ ਵਜ੍ਹਾ ਗੁਰਬਤ ਹੈ, ਕਰਪਸ਼ਨ ਹੈ ਔਰ ਇਨਜਸਟਿਸ ਹੈ, ਜਿਹਦੇ ਤੇ ਮੈਂ ਆਵਾਜ਼ ਚੁੱਕੀ ਹੈ ਔਰ ਉਮੀਦ ਕਰਦਾ ਕਿ ਇਹਦੇ ਉੱਤੇ ਤੁਸੀਂ ਹੁਣ ਸਾਰੇ ਕੁਝ ਨਾ ਕੁਝ ਆਪਣੀ ਆਪਣੀ ਜਗ੍ਹਾ ਤੇ ਜਿੱਥੇ ਜਿੱਥੇ ਤੁਸੀਂ ਬੈਠੇ ਹੋ ਤੁਸੀਂ ਵੀ ਆਵਾਜ਼ ਚੁੱਕੋਗੇ ਔਰ ਤੁਸੀਂ ਵੀ ਇਹਦੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ। ਵੀਲੌਗ ਅੱਜ ਦਾ ਬੜਾ ਲੰਮਾ ਹੋ ਗਿਆ, ਮੈਨੂੰ ਦਿਓ ਹੁਣ ਇਜਾਜ਼ਤ ਤੇ ਰੱਬ ਰੱਖਾ।